ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ, ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ ਤੇ ਨਾਲ ਦੀ ਨਾਲ ਟੈਲੀਫੋਨ ਤੇ ਫੇਸਬੁੱਕ ਦੇ ਉੱਤੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਸ ਤੋਂ ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ ਜੋ ਕੁਛ ਅਮਰੀਕਾ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ ਆ ਤੇ ਨਾਲ ਦੇ ਨਾਲ ਜੋ ਕੁਛ ਵੀ ਅਮਰੀਕਾ ਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੋ ਚੱਲ ਰਿਹਾ ਉਸ ਦੇ ਬਾਰੇ ਵੀ ਜਿਹੜੀ ਹੈ ਤੁਹਾਨੂੰ ਆਪਾਂ ਜਾਣਕਾਰੀਆਂ ਦੇਵਾਂਗੇ। ਤੇ ਆਓ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਹਰਜੋਤ ਸਿੰਘ ਜੀ, ਅਜੇ ਜਿਹੜੀਆਂ ਗੱਲਾਂ ਆ ਉਹ ਅਮਰੀਕਾ ਦੇ ਵਿੱਚ ਠੰਡੀਆਂ ਨਹੀਂ ਪਈਆਂ ਵੀ ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਵੀ ਰਸ਼ੀਆ ਤੇ ਉੱਥੋਂ ਦੀ ਜਿਹੜੀ ਸਟੇਟ ਆ ਖਾਸ ਕਰਕੇ ਵਲਾਦੀਮੀਰ ਪੁਤਿਨ ਹੋਣੀ ਚਾਹੁੰਦੇ ਸੀਗੇ ਵੀ ਜਿਹੜਾ ਡੋਨਲਡ ਟਰੰਪ ਆ ਉਹ ਰਾਸ਼ਟਰਪਤੀ ਬਣੇ, ਇਸ ਲਈ ਉਹਨਾਂ ਨੇ ਰਸ਼ੀਅਨ ਦੇ ਨਾਲ ਮਿਲ ਜੁਲ ਕੇ ਜਿਹੜਾ ਕੈਂਪੇਨ ਜਿਹੜਾ ਉਹ ਚਲਾਇਆ ਆ। ਤੇ ਕੁਝ ਦਿਨ ਪਹਿਲਾਂ ਵੀ ਪੁਤਿਨ ਹੋਣਾ ਨੇ ਇਹ ਇੱਕ ਜਿਹੜੀ ਖਬਰ ਦਿੱਤੀ ਸੀ, ਇਹ ਬਿਆਨ ਦਿੱਤਾ ਸੀਗਾ ਵੀ ਅਮਰੀਕਾ ਜਿਹੜਾ ਇਸ ਟਾਈਮ ਰਸ਼ੀਆ ਦੇ ਵਿੱਚ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਰਹੀ ਆ ਉਸ ਦੇ ਵਿੱਚ ਮੈਡਲਿੰਗ ਕਰਨ ਦੀ, ਉਸ ਦੇ ਵਿੱਚ ਛੇੜਖਾਨੀ, ਉਸ ਦੇ ਵਿੱਚ ਕਹਿ ਲਓ ਵੀ ਹੱਥ ਟੰਗ ਜਿਹੜੀ ਆ ਉਹ ਫਸਾਉਣ ਦੀ ਕੋਸ਼ਿਸ਼ ਕਰ ਰਹੀ ਆ। ਤੇ ਅੱਜ ਕ੍ਰੈਮਲਿਨ ਨੇ US ਦੇ ਉੱਤੇ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਇਹ ਦੋਸ਼ ਲਾਇਆ ਆ, ਬਿਆਨ ਦਿੱਤਾ ਆ ਵੀ ਕ੍ਰੈਮਲਿਨ ਨੇ ਅਕਿਊਜ਼ ਕੀਤਾ US ਨੂੰ ਵੀ ਉੱਥੋਂ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋ ਰਹੀ ਆ ਉਸ ਦੇ ਵਿੱਚ ਮੈਡਲਿੰਗ ਕਰ ਰਹੀ ਆ। ਜੀ ਬਿਲਕੁਲ। ਸੋ ਡਿਮਿਟਰੀ ਪੈਸਕੋਵ ਜਿਹੜੇ ਹੈਗੇ ਆ ਉੱਥੇ ਦੇ ਰਸ਼ੀਆ ਦੇ, ਉਹਨਾਂ ਨੇ ਕਿਹਾ ਵੀ ਇੱਕ ਜਿਹੜੀ USA ਦੀ ਰਿਪੋਰਟ ਆਈ ਹੈਗੀ ਆ ਉਹਦੇ ਮੁਤਾਬਕ ਜਿਹੜਾ USA ਆ ਇਹ ਟਰਾਈ ਕਰ ਰਿਹਾ ਰਸ਼ੀਆ ਦੇ ਵਿੱਚ ਜਿਹੜੀ ਮਾਰਚ 18 ਨੂੰ ਇਲੈਕਸ਼ਨ ਹੋਣੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਉਹਦੇ ਉੱਤੇ ਅਸਰ ਕਰਨ ਦੇ ਲਈ। ਸਾਰਿਆਂ ਨੂੰ ਪਤਾ ਹੈ ਵੀ ਉਹ ਵੀ ਇੱਕ ਤਰ੍ਹਾਂ ਨਾਲ ਈਵਨ ਦੋ ਉਹ ਆਪਣੇ ਆਪ ਨੂੰ ਕਹਿੰਦੇ ਆ ਵੀ ਡੈਮੋਕ੍ਰੇਸੀ ਸਾਡੇ ਉੱਥੇ ਇਲੈਕਸ਼ਨ ਹੁੰਦੀ ਆ, ਪਰ ਜਿਹੜੇ ਓਪੋਜੀਸ਼ਨ ਦੇ ਬੰਦੇ ਆ ਉਹਨਾਂ ਨੂੰ ਜਾ ਕੇ ਅੰਦਰ ਠੋਕ ਦਿੰਦੇ ਆ। ਕੰਮ ਉੱਥੇ ਵੀ ਜਿਹੜਾ ਡਿਕਟੇਟਰ ਵਾਲਾ ਹੀ ਹੈਗਾ ਆ। ਪਰ ਇਹ ਜਿਹੜੀ ਆ ਜਿਸ ਤਰ੍ਹਾਂ ਪਿਛਲੇ 1.5 ਸਾਲ ਤੋਂ ਰੌਲਾ ਪੈ ਰਿਹਾ ਵੀ USA ਦੀ ਇਲੈਕਸ਼ਨ 'ਚ ਰਸ਼ੀਆ ਨੇ ਜਿਹੜਾ ਇੰਟਰਫੀਰੈਂਸ ਕੀਤੀ ਸੀ, ਹੁਣ ਜਿਹੜਾ ਆ ਰਸ਼ੀਆ ਵਾਲੇ ਕਹਿ ਰਹੇ ਆ ਵੀ ਸਾਡੇ ਵਿੱਚ ਜਿਹੜਾ US ਗਵਰਨਮੈਂਟ ਆ ਉਹ ਇੰਟਰਫੀਅਰ ਕਰ ਰਹੀ ਹੈਗੀ ਆ। ਜੀ। ਸੋ ਉਹ ਵੀ ਕਹਿੰਦੇ ਆ ਵੀ ਅਸੀਂ ਹੁਣ ਕਿਉਂ ਪਿੱਛੇ ਹਟੀਏ, ਜੇ ਤੁਸੀਂ ਸਾਡਾ ਨਾਮ ਵਿੱਚ ਘੜੀਸੋਗੇ ਤੇ ਅਸੀਂ ਵੀ ਤੁਹਾਡਾ ਨਾਂ ਘੜੀਸਣ ਦੇ ਵਿੱਚ ਜਿਹੜਾ ਉਹ ਪਿੱਛੇ ਜਿਹੜਾ ਉਹ ਨਹੀਂ ਹਟਾਂਗੇ। ਉੱਧਰ ਬੌਬ ਮਿਊਲਰ ਆਪਣੀ ਜਿਹੜੀ ਜਾਂਚ ਦੇ ਵਿੱਚ ਜੁਟੇ ਹੋਏ ਨੇ। ਮੈਨੂੰ ਲੱਗਦਾ ਇਸ ਸਾਲ ਦੇ ਜਦੋਂ ਆਪਾਂ ਮੱਧਕ ਦੇ ਵਿੱਚ ਜਿਹੜਾ ਪਹੁੰਚਣਾ ਆ ਜਾਂ ਕੁਆਟਰ ਦੇ ਵਿੱਚ ਪਹੁੰਚਣਾ ਤਾਂ ਤਕਰੀਬਨ 1 ਸਾਲ ਹੋ ਜਾਣਾ ਉਹਨਾਂ ਦੀ ਜਾਂਚ ਨੂੰ ਜਿਹੜਾ ਜੀ ਚੱਲਦਿਆਂ ਨੂੰ। ਸੋ ਦੇਖਦੇ ਹਾਂ ਵੀ ਉਸ ਜਿਹੜੇ ਦੇ ਵਿੱਚੋਂ ਕੀ ਸਿੱਟਾ ਨਿਕਲਦਾ। ਵੀ ਟੈਕਸ ਪੇਅਰ ਦੇ ਇੰਨੇ ਜਿਹੜੇ ਲੱਖਾਂ ਮਿਲੀਅਨਸ ਆਫ ਡਾਲਰ ਜਿਹੜੇ ਆਲਰੇਡੀ ਜਾਂਚ ਦਿੱਤੇ ਜਿਹੜੇ ਉੱਥੇ ਵੀ ਲੱਗ ਚੁੱਕੇ ਨੇ, ਪਰ ਇੱਕ ਵਾਰੀ ਜਿਹੜਾ ਕਹਿੰਦੇ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜਾ ਜੀ ਉਹ ਹੋ ਜਾਵੇ, ਪਤਾ ਲੱਗ ਜਾਵੇ ਕਿੰਨੇ ਕੀ ਕੀਤਾ ਤੇ ਕੀ ਕੁਛ ਜਿਹੜਾ ਆ ਉਸ ਦੇ ਵਿੱਚ ਹੋਇਆ ਆ। ਤੇ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਵੱਲ ਵਧੀਏ। ਜਿਹੜੀਆਂ ਕੱਲ ਗ੍ਰੈਮੀ ਅਵਾਰਡਸ ਜਿਹੜੇ ਆ 60ਵੇਂ ਗ੍ਰੈਮੀ ਅਵਾਰਡ ਜਿਹੜੇ ਉੱਥੇ ਦਿੱਤੇ ਗਏ, ਪਰ ਦੇਖੋ ਇਹ ਜਿਹੜੇ ਇੱਕ ਆਰਟਿਸਟ ਆ ਜਦੋਂ ਤਾਂ ਉਹ ਐਂਟਰਟੇਨਮੈਂਟ ਦੀ ਗੱਲ ਕਰਦੇ ਉਦੋਂ ਕਹਿੰਦੇ ਵੀ ਸਾਨੂੰ ਜਿਹੜਾ ਜੋ ਕੁਛ ਕਰਦੇ ਆ ਕਰਨ ਦੇਣਾ ਚਾਹੀਦਾ ਆ, ਤੇ ਫਿਰ ਜਦੋਂ ਪੋਲੀਟੀਕਲ ਜ਼ਿਆਦਾ ਹੋਣ ਲੱਗ ਜਾਂਦੇ ਆ ਫਿਰ ਸਾਰੇ ਜਾਣੇ ਕਈ ਲੋਕਾਂ ਨੂੰ ਉਹ ਗੱਲ ਪਚਦੀ ਵੀ ਨਹੀਂ। ਕੱਲ ਜਿਹੜੀ ਫਾਇਰ ਐਂਡ ਫਿਊਰੀ ਕਿਤਾਬ ਜਿਸ ਦੇ ਕਰਕੇ ਖਾਸਾ ਵਿਵਾਦ ਜਿਹੜਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਪ੍ਰਸ਼ਾਸਨ ਨੂੰ ਜਿਹੜਾ ਉਹ ਸਹਾਰਨਾ ਪਿਆ ਸੀਗਾ, ਵੋਲਫ ਜਿਸ ਨੇ ਇਹ ਕਿਤਾਬ ਲਿਖੀ ਸੀ, ਉਸ ਦੇ ਵਿੱਚ ਬੜੇ ਹਾਈ ਪ੍ਰੋਫਾਈਲ ਬੰਦੇ ਇੱਥੋਂ ਤੱਕ ਕਿ ਸਾਬਕਾ ਸੈਕਟਰੀ ਆਫ ਸਟੇਟ ਤੇ ਫਾਰਮਰ ਫਸਟ ਲੇਡੀ ਹੈਲਰੀ ਕਲਿੰਟਨ ਉਸਨੇ ਵੀ ਉਸ ਦੀਆਂ ਕੁਛ ਲਾਈਨਾਂ ਉਸ ਕਿਤਾਬ ਦੀਆਂ ਉੱਥੇ ਪੜ੍ਹੀਆਂ। ਤੇ ਗ੍ਰੈਮੀ ਅਵਾਰਡਸ ਜੋ ਕਿ ਸਿਰਫ ਤੇ ਸਿਰਫ ਇੱਕ ਆਰਟਿਸਟ ਨੇ ਕਿੰਨਾ ਵਧੀਆ ਮਿਊਜ਼ਿਕ ਬਣਾਇਆ, ਕਿੱਦਾਂ ਦਾ ਲਿਰਿਕਸ ਸੀ, ਕੀ ਕੰਪੋਜੀਸ਼ਨ ਜਿਸ ਦੇ ਲਈ ਉਹ ਅਵਾਰਡ ਦਿੱਤੇ ਜਾਂਦੇ, ਉਸ ਤੋਂ ਹਟ ਕੇ ਟੋਟਲੀ ਜਿਹੜਾ ਇੱਕ ਪੋਲੀਟੀਕਲ ਰੰਗਤ ਜਿਹੜੀ ਉਸ ਨੂੰ ਦੇ ਦਿੱਤੀ ਗਈ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਡੋਨਲਡ ਟਰੰਪ ਦਾ ਜਿਹੜਾ ਬੇਟਾ ਆ ਉਸ ਨੇ ਵੀ ਬੜਾ ਕ੍ਰਿਟੀਸਾਈਜ਼ ਕੀਤਾ ਤੇ ਨਾਲ ਦੀ ਨਾਲ ਜਿਹੜੀ ਨਿੱਕੀ ਹੈਲੀ ਹੈਗੀ ਆ UN ਦੀ ਜਿਹੜੀ ਸੈਕਟਰੀ ਆ USA ਦੀ UNA ਦੇ ਲਈ, ਉਹਨ ਵੀ ਇਹਨੂੰ ਕਿਹਾ ਵੀ ਇਹ ਮਾੜੀ ਗੱਲ ਹੈਗੀ ਆ ਵੀ ਜੇ ਇੱਕ ਇਹ ਅਵਾਰਡ ਇੱਥੇ ਚੱਲਦੇ ਆ ਫਿਲਮੀ ਇੰਡਸਟਰੀ ਵਾਲਾ ਜਿਹੜਾ ਹੈਗਾ ਆ ਇਹਦੇ ਵਿੱਚ ਜਿਹੜੀ ਪੋਲੀਟਿਕਸ ਆ ਉਹ ਲਿਆਣੀ ਨਹੀਂ ਚਾਹੀਦੀ ਹੈਗੀ।
ਪਰ ਬਹੁਤ ਸਾਰੇ ਜਿਹੜੇ ਪ੍ਰੋਮੀਨੈਂਟ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਹੈਗੇ, ਖਾਸ ਕਰਕੇ ਸਨੂਪ ਡੌਗ, ਡੀਜੇ ਖਾਲਿਦ, ਕਾਰਡੀ ਵੀ, ਇਹਨਾਂ ਨੇ ਵੀ ਜਿਹੜੀ ਆ ਉਸ ਬੁੱਕ ਦੇ ਵਿੱਚੋਂ ਹਰ ਇੱਕ ਨੇ ਕੁਝ ਨਾ ਕੁਝ ਜਿਹੜੀਆਂ ਲਾਈਨਾਂ ਉਹ ਪੜ੍ਹੀਆਂ। ਬਿਲਕੁਲ। ਉੱਦਾਂ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿਸ ਤਰੀਕੇ ਦੇ ਨਾਲ ਜਦੋਂ ਬਿਲ ਕਲਿੰਟਨ ਦੀ ਕੰਟਰੋਵਰਸੀ ਹੋਈ ਸੀਗੀ, ਹੈਲਰੀ ਕਲਿੰਟਨ ਨੂੰ ਬਾਰ-ਬਾਰ ਇਹੀ ਜਿਹੜਾ ਪੁੱਛਿਆ ਜਾਂਦਾ ਰਿਹਾ ਵੀ ਤੁਸੀਂ ਆਪਣੇ ਘਰ ਵਾਲੇ ਨੂੰ ਕਿਉਂ ਨਾ ਛੱਡਿਆ। ਪਰ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਵੀ ਰਾਸ਼ਟਰਪਤੀ ਟਰੰਪ ਦੀ ਇੱਕ ਤੋਂ ਬਾਅਦ ਇੱਕ ਜਿਹੜੇ ਸਕੈਂਡਲ ਨਿਕਲ ਰਹੇ ਆ, ਚਾਹੇ ਜਿਹੜੇ ਆ ਕਿਸੇ ਜਿਹੜੇ ਅਡਲਟ ਫਿਲਮ ਇੰਡਸਟਰੀ ਦੇ ਨਾਲ ਜੁੜੀਆਂ ਹੋਈਆਂ ਔਰਤਾਂ ਦੇ ਨਾਲ ਜੁੜ ਰਹੇ ਆ, ਪਰ ਉਸ ਨੂੰ ਲੈ ਕੇ ਲੋਕ ਹੁਣ ਸਵਾਲ ਕਰ ਰਹੇ ਆ ਵੀ ਇਹਨੂੰ ਕਿਉਂ ਨਹੀਂ ਜਿਹੜਾ ਉੱਦਾਂ ਦੇ ਜਿਹੜੇ ਸਵਾਲ ਜਿਹੜੇ ਪੁੱਛੇ ਜਾ ਰਹੇ। ਪਰ ਸਭ ਨੂੰ ਪਤਾ ਹੈ ਵੀ ਆਲਰੇਡੀ ਉਹਨਾਂ ਦੀ ਕਿੰਨਵੀਂ ਵਾਈਫ ਜਿਹੜੀ ਉਹ ਹੈਗੀ ਆ, ਤੇ ਸੋ ਕਾਫੀ ਜਿਹੜਾ ਵਿਵਾਦ, ਰੌਲਾ ਰੱਪਾ ਜਿਹੜਾ ਇਸ ਚੀਜ਼ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਚੱਲਦਾ ਰਹਿ ਰਿਹਾ ਆ। ਪਿਛਲੇ ਰਾਸ਼ਟਰਪਤੀ ਦੇ ਉੱਤੇ ਚਲੋ ਇਦਾਂ ਦਾ ਕੋਈ ਵੀ ਕਰੈਕਟਰ ਨੂੰ ਲੈ ਕੇ ਕੋਈ ਵੀ ਇਦਾਂ ਦੀ ਜਿਹੜੇ ਸਵਾਲ ਕਦੇ ਨਹੀਂ ਸੀ ਉੱਠੇ, ਤੇ ਬੜਾ ਹੀ ਇੱਕ ਫੈਮਿਲੀ ਓਰੀਐਂਟਡ ਤੇ ਸਾਰਿਆਂ ਨੂੰ ਉਸ ਚੀਜ਼ ਦੇ ਉੱਤੇ ਮਾਣ ਸੀਗਾ। ਪਰ ਲਗਾਤਾਰ 1 ਸਾਲ ਦੇ ਵਿੱਚ ਬਹੁਤ ਜ਼ਿਆਦਾ ਕੰਟਰੋਵਰਸੀਜ਼, ਬਹੁਤ ਜ਼ਿਆਦਾ ਸਕੈਂਡਲਸ ਦੇ ਵਿੱਚੋਂ ਰਾਸ਼ਟਰਪਤੀ ਟਰੰਪ ਜਿਹੜੇ ਉਹ ਗੁਜ਼ਰ ਚੁੱਕੇ ਨੇ। ਉਮੀਦ ਇਹੀ ਆ, ਇਨਫੈਕਟ ਉਹਨਾਂ ਦੀ ਪਾਰਟੀ ਵੀ ਇਹੀ ਉਮੀਦ ਕਰ ਰਹੀ ਆ ਵੀ ਆਉਣ ਵਾਲੇ ਜਿਹੜੇ 3 ਸਾਲ ਆ ਵੀ ਉਹ ਥੋੜੇ ਜਿਹੜੇ ਸ਼ਾਂਤਮਈ ਤੇ ਥੋੜੇ ਇਦਾਂ ਦਾ ਲੱਗੇ ਵੀ ਸਧਾਰਨ ਹੀ ਜਿਹੜਾ ਕੰਮ ਸਾਰਾ ਕੁਝ ਚੱਲ ਰਿਹਾ ਆ। ਰੋਜ਼ ਕੋਈ ਨਾ ਕੋਈ ਜਿਹੜੀ ਕੰਟਰੋਵਰਸੀ, ਚਾਹੇ ਟਵਿੱਟਰ ਦੇ ਜ਼ਰੀਏ ਹੋਵੇ, ਚਾਹੇ ਉਹਨਾਂ ਦੀ ਆਪਣੀ ਫੈਮਿਲੀ ਜਿਹੜੀ ਆ ਜਾਂ ਲਾਈਫ ਨੂੰ ਲੈ ਕੇ ਜਿਹੜੀ ਹੋਵੇ, ਉਸ ਤੋਂ ਜਿਹੜਾ ਉਹ ਬਚਾ ਰਿਹਾ ਹੋਣਾ ਚਾਹੀਦਾ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਨਿੱਕੀ ਹੈਲੀ ਆ, ਉਹਨਾਂ ਨੇ ਕਿਹਾ ਵੀ ਮੈਂ ਹਮੇਸ਼ਾ ਹੀ ਜਿਹੜੇ ਗ੍ਰੈਮੀਜ਼ ਦੇ ਉੱਤੇ ਜਿਹੜੇ ਅਵਾਰਡਸ ਹੁੰਦੇ ਆ ਉਹਨਾਂ ਨੂੰ ਦੇਖਦੀ ਆ, ਬੜਾ ਪਿਆਰ ਕਰਦੀ ਆ, ਪਰ ਇਸ ਅਵਾਰਡਸ ਦੇ ਉੱਤੇ ਪੋਲੀਟੀਕਲ ਸਟੇਟਮੈਂਟਸ ਦੇਣੀਆਂ, ਫਾਇਰ ਐਂਡ ਫਰੀ ਬੁੱਕਸ ਵਿੱਚੋਂ ਪੜ੍ਹਨਾ ਪਈ, ਇਹ ਇੱਕ ਤਰ੍ਹਾਂ ਨਾਲ ਜਿਹੜਾ ਮਿਊਜ਼ਿਕ ਆ ਉਹਨੂੰ ਜਿਹੜਾ ਰਿਊਨ ਕਰਨ ਦੀ ਗੱਲ ਹੈਗੀ ਆ, ਤੇ ਇਹ ਨਹੀਂ ਹੋਣਾ ਚਾਹੀਦਾ। ਚਲੋ ਇਹਨਾਂ ਦੇ ਆਪਣੇ ਖਿਆਲਾਤ। ਜਿਹੜੇ ਆਰਟਿਸਟ ਕਹਿੰਦੇ ਆ ਵੀ ਸਾਨੂੰ ਖੁੱਲ੍ਹ, ਅਸੀਂ ਆਪਣੀ ਜਿਹੜੀ ਮਰਜ਼ੀ ਆ ਉਹ ਚਾਹੇ ਆਪਣੇ ਗਾਣਿਆਂ ਦੇ ਵਿੱਚ ਲਿਖ ਕੇ ਚਾਹੇ ਦਿਖਾ ਕੇ ਜਿਹੜੀ ਆ ਉਸ ਤਰੀਕੇ ਨਾਲ ਕਰੀਏ। ਪਰ ਅੱਜ ਕੱਲ੍ਹ ਕੁਛ ਵੀ ਕਰਨਾ ਜਾਂ ਕੁਛ ਵੀ ਹੋਣਾ, ਪੋਲੀਟੀਕਲੀ ਕਰੈਕਟ ਹੋਣਾ ਹੈ ਜਾਂ ਨਹੀਂ ਹੋਣਾ ਆ, ਇਸ ਦੇ ਉੱਤੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਆ। ਤੇ ਹਰਜੋਤ ਸਿੰਘ ਜੀ, ਰਿਪਬਲਿਕਨ ਪਾਰਟੀ ਇੱਕ ਹੋਰ ਕੰਟਰੋਵਰਸੀ ਦੇ ਵਿੱਚੋਂ ਜਿਹੜੀ ਨਿਕਲ ਕੇ ਆਈ ਆ, ਜਿਹੜੀ ਵੀਕਐਂਡ ਦੇ ਉੱਤੇ ਜਿਹੜਾ ਉਹਨਾਂ ਦਾ ਵਾਈਨ ਕਰਕੇ ਸੀਗਾ, ਉਹਨਾਂ ਦਾ RNC ਦਾ ਜਿਹੜਾ ਉਹ ਚੇਅਰਮੈਨ ਜਿਹੜਾ ਸੀਗਾ, ਉਸ ਦੇ ਉੱਤੇ ਜਿਹੜੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਆ ਉਹ ਜਿਹੜਾ ਕੇਸ ਲਿਆ, ਉਸ ਨੂੰ ਚੱਲਦੇ ਹੋਏ ਉਸ ਬੰਦੇ ਨੇ, ਸਟੀਵ ਵਾਈਨ ਨੇ ਜਿਹੜਾ ਆ ਆਪਣੇ ਅਸਤੀਫਾ ਦੇ ਦਿੱਤਾ ਹੈ RNC ਦੇ ਅਹੁਦੇ ਤੋਂ। ਸੋ ਉਹਨਾਂ ਦੇ ਹੀ ਪਾਰਟੀ ਦੇ ਬਹੁਤ ਸਾਰੇ ਹੋਰ ਬੁਲਾਰਿਆਂ ਨੇ ਕਿਹਾ ਵੀ ਇਹ ਬੜੇ ਸੀਰੀਅਸ ਐਲੀਗੇਸ਼ਨਸ ਨੇ ਤੇ ਇਸ ਦੀ ਜਾਂਚ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ। ਸੋ ਲਗਾਤਾਰ ਕੋਈ ਨਾ ਕੋਈ ਇਹ ਜਿੱਦਾਂ ਆਪਾਂ ਦੱਸ ਹੀ ਰਹੇ ਹਾਂ, ਜਿਹੜੀ ਇਹ ਮੀ ਟੂ ਮੂਵਮੈਂਟ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਇੱਕ ਟਾਈਮਜ਼ ਅਪ, ਉਸ ਨੂੰ ਜਿਹੜਾ ਉਸ ਦਾ ਨਾਮ ਜਿਹੜਾ ਇੱਕ ਹਿਸਾਬ ਨਾਲ ਚੇਂਜ ਕਰ ਦਿੱਤਾ ਵੀ ਇਹਨਾਂ ਸਾਰੇ ਲੋਕਾਂ ਦਾ ਟਾਈਮ ਅਪ ਹੋ ਚੁੱਕਾ ਹੈ, ਵੀ ਜਿਨ੍ਹਾਂ ਨੇ ਵੀ ਜੋ ਕੁਛ ਵੀ ਇਦਾਂ ਦੇ ਮਾੜੇ ਜਿਹੜੇ ਕੰਮ ਕੀਤੇ ਸੀ ਉਹਨਾਂ ਦਾ ਟਾਈਮ ਅਪ ਆ। ਹੁਣ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਦੇ ਪਰਦੇਫਾਸ਼ ਜਿਹੜੇ ਹੋਣਗੇ। ਉਸ ਚੀਜ਼ ਨੂੰ ਲੈਂਦੇ ਹੋਏ ਇੱਕ ਵਾਰੀ ਫਿਰ ਜਿਹੜੀ RNC ਉਹ ਇੱਕ ਵਾਰੀ ਫਿਰ ਵਿਵਾਦ ਦੇ ਵਿੱਚ ਜਿਹੜੀ ਘਿਰੀ ਹੈ, ਪਰ ਉਸਨੇ ਅਸਤੀਫਾ ਜਿਹੜਾ ਹੁਣ ਦੇ ਦਿੱਤਾ। ਇਹ ਲਾਸ ਵੇਗਸ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਵੱਡੇ ਇਸ ਦੇ ਕਸੀਨੋ ਹੋਟਲ ਜਿਹੜੇ ਇਸ ਬੰਦੇ ਦੇ ਜਿਹੜੇ ਆ ਉਹ ਖੁਦ ਵੀ ਹੈਗੇ ਨੇ, ਕਾਫੀ ਵੈਲਦੀ ਬੰਦਾ ਆ, ਤੇ RNC ਦੇ ਜਿਹੜਾ ਆ ਇੱਕ ਜਿਹੜਾ ਉਹਨਾਂ ਦੇ ਅਹੁਦੇ ਦੇ ਉੱਤੇ ਵੀ ਜਿਹੜਾ ਹੈਗਾ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੇ ਅਹੁਦੇ ਦੇ ਵਿੱਚ ਵੀ ਉਹ ਕੰਮ ਕਰਦਾ ਰਿਹਾ ਆ, ਪਰ ਹੁਣ ਉਸਨੇ ਇਸ ਵਿਵਾਦ ਦੇ ਚੱਲਦੇ ਅਸਤੀਫਾ ਦੇ ਦਿੱਤਾ ਹੈ। ਜੀ ਸੋ ਜੇ ਅਗਲੀ ਖਬਰਾਂ ਲਾਈਏ, ਰਾਜਕਨਵੀਰ ਸਿੰਘ ਜੀ, ਸਾਊਥ ਅਫਰੀਕਾ ਦੇ ਵਿੱਚ ਜਿਹੜਾ ਆ ਸੋਕਾ ਇੰਨਾ ਜ਼ਿਆਦਾ ਪੈ ਰਿਹਾ ਵੀ ਕਹਿੰਦੇ ਵੀ ਪਾਣੀ ਕਈ ਜਿਹੜੇ ਸ਼ਹਿਰ ਆ ਉੱਥੇ ਟੋਟਲੀ ਖਤਮ ਹੋਣ ਜਾ ਰਿਹਾ ਹੈਗਾ। ਆਪਾਂ ਪੰਜਾਬ ਦੀ ਵੀ ਗੱਲ ਕਈ ਵਾਰ ਕਰਦੇ ਰਹਿੰਦੇ ਵੀ ਉੱਥੇ ਕਿੰਨਾ ਡੂੰਘਾ ਪਾਣੀ ਚਲ ਗਿਆ ਹੈਗਾ, ਆਉਣ ਵਾਲੇ ਸਮੇਂ 'ਚ ਉੱਥੇ ਵੀ ਇਦਾਂ ਦੀ ਗੱਲ ਹੋ ਸਕਦੀ ਆ। ਦੇਖੋ, ਸਾਊਥ ਅਫਰੀਕਾ ਦਾ ਇੱਕ ਟਾਊਨ ਹੈਗਾ ਕੇਪ ਟਾਊਨ ਕਰਕੇ, ਕਾਫੀ ਵੱਡਾ ਜਿਹੜਾ ਟਾਊਨ ਹੈਗਾ ਜੀ, ਤੇ ਉੱਥੇ ਕਹਿੰਦੇ ਪਾਣੀ ਦੀ ਇੰਨੀ ਕਿੱਲਤ ਹੋ ਗਈ ਹੈਗੀ ਆ, ਲੋਕ ਜਦੋਂ ਆਪਣਾ ਸ਼ਾਵਰ ਲੈਂਦੇ ਆ ਤੇ ਜਾਂ ਲਾਂਡਰੀ ਯੂਜ਼ ਕਰਦੇ ਆ, ਉਹ ਤੋਂ ਬਾਅਦ ਉਹ ਪਾਣੀ ਕਹਿੰਦੇ ਫਿਰ ਉਹ ਟਾਇਲਟ ਲਈ ਯੂਜ਼ ਕਰਦੇ ਹੈਗੇ ਆ। ਵੀ ਇੰਨਾ ਬੱਚਤ ਕਰਨ ਦੇ ਲਈ ਪਾਣੀ ਦੀ ਉਹ ਟਰਾਈ ਕਰ ਰਹੇ ਹੈਗੇ ਆ, ਤੇ ਬਰਸ਼ ਕਰਨ ਲਈ ਵੀ ਬਹੁਤ ਘੱਟ ਜਿਹੜਾ ਪਾਣੀ ਯੂਜ਼ ਕਰਦੇ ਆ। ਪਰ ਕਹਿੰਦੇ ਜੇ ਇਹ ਹਿਸਾਬ ਕਿਤਾਬ ਚੱਲਦਾ ਰਿਹਾ, ਕਿਉਂਕਿ ਬਹੁਤ ਸਾਲਾਂ ਤੋਂ ਉੱਥੇ ਜਿਹੜਾ ਡਰਾਊਟ ਚੱਲ ਰਿਹਾ ਹੈਗਾ, ਜਿਹੜੇ ਦਰਖਤ ਆ ਉਹ ਵੀ ਸੁੱਕ ਚੁੱਕੇ ਆ। ਜਿੱਦਾਂ ਜੇ ਤੁਸੀਂ ਪਿਕਚਰਾਂ ਦੇਖੋ, ਇੰਨਾ ਬੁਰਾ ਹਾਲ ਉੱਥੇ ਲੱਗਦਾ ਵੀ ਜਿੱਦਾਂ ਕਿਸੇ ਤਰ੍ਹਾਂ ਨਾਲ ਵੀ ਖੰਡਰ ਹੀ ਬਣੇ ਹੋਏ ਹੈਗੇ ਆ। ਬਿਲਕੁਲ ਜੀ, ਹਾਲਾਤ ਜਿੱਥੇ ਪਾਣੀ ਨਹੀਂ ਉੱਥੇ ਇਹੀ ਕੁਛ ਜਿਹੜਾ ਜੀ ਹੋ ਜਾਂਦਾ। ਸੋ ਕੇਪ ਟਾਊਨ ਦੀਆਂ ਜਿਹੜੀਆਂ ਅਥਾਰਟੀਜ਼ ਆ, ਉਹਨਾਂ ਨੇ ਇਹ ਕਿਹਾ ਵੀ ਜੇ ਇਹ ਹਿਸਾਬ ਕਿਤਾਬ ਚੱਲਦਾ ਰਿਹਾ ਤੇ 3 ਮਹੀਨਿਆਂ ਦੇ ਵਿੱਚ ਜਿਹੜੀਆਂ ਪਾਣੀ ਦੀਆਂ ਟੂਟੀਆਂ ਸਾਨੂੰ ਬੰਦ ਕਰਨੀਆਂ ਪੈ ਜਾਣਗੀਆਂ। ਤੇ ਦੇਖੋ ਵੀ ਜੇ ਪਾਣੀ ਨਹੀਂ ਹੋਊਗਾ ਤਾਂ ਇੱਕ ਤਰ੍ਹਾਂ ਨਾਲ ਹੀ ਫਿਰ ਉੱਥੋਂ ਮਾਈਗ੍ਰੇਸ਼ਨ ਜਿਹੜੀ ਆ ਹੋ ਸਕਦੀ ਹੈਗੀ ਆ। ਬਿਲਕੁਲ ਜੀ, ਉੱਥੇ ਕਾਫੀ ਜਿਹੜੀ ਸਿਚੁਏਸ਼ਨ ਫਿਰ ਬੈਡ ਜਿਹੜੀ ਹੋਵੇਗੀ, ਜਿੱਦਾਂ ਤੁਸੀਂ ਦੱਸਿਆ ਵੀ
ਕੇਪ ਟਾਊਨ ਦੇ ਵਿੱਚ ਜਿਹੜੀ ਬਹੁਤ ਬੈਡ ਸਿਚੁਏਸ਼ਨ ਸਾਊਥ ਅਫਰੀਕਾ, ਜਿਹੜਾ ਬੜਾ ਇੱਕ ਸੋਹਣਾ ਮੁਲਕ ਆ, ਐਸੀ ਗੱਲ ਨਹੀਂ ਆ। ਤੇ ਉੱਥੇ ਮਾਈਨਸ ਵੀ ਬੜੀਆਂ ਹੈਗੀਆਂ, 골ਡ ਦੀਆਂ ਮਾਈਨਸ ਆ, ਡਾਇਮੰਡ ਦੀਆਂ ਜੀ। ਪਰ ਤੁਸੀਂ ਦੇਖੋ ਵੀ ਉੱਥੇ ਮੈਂ ਦੇਖਦਾ ਸੀ ਪਿਕਚਰਾਂ ਦੇ ਵਿੱਚ ਕਿੰਨੀਆਂ ਲੰਮੀਆਂ ਲਾਈਨਾਂ ਜਿਹੜੀਆਂ ਲੋਕਾਂ ਦੀਆਂ ਲੱਗੀਆਂ ਪਾਣੀ ਲੈਣ ਦੇ ਲਈ, ਬਾਹਰੋਂ ਪਾਣੀ ਲੈ ਕੇ ਆਉਂਦੇ ਆ। ਤੇ ਜਿਹੜੇ ਕਹਿੰਦੇ ਵੀ ਰੈਜ਼ੀਡੈਂਟਸ ਆ, ਇੱਕ ਜਾਣੇ ਨੂੰ ਸਿਰਫ 6.6 ਗੈਲਨ ਜਿਹੜਾ ਪਾਣੀ ਦਿੱਤਾ ਜਾਂਦਾ ਆ ਰੋਜ਼। ਸੋ ਕਾਫੀ ਬੈਡ ਸਿਚੁਏਸ਼ਨ ਜਿਹੜੀ ਉੱਥੇ ਬਣੀ ਪਈ ਆ। ਤੇ ਹੋਪਫੁਲੀ ਜਿਹੜਾ ਉੱਥੇ ਮੌਨਸੂਨ ਵਗੈਰਾ ਜਿਹੜਾ ਜਿੱਦਾਂ ਵੀ ਉੱਥੇ ਪਹੁੰਚਦਾ ਹੈ ਉਹ ਆਵੇ, ਤੇ ਜਿੱਦਾਂ ਵੀ ਪਾਣੀ ਦੀ ਕਿੱਲਤ ਜਿਹੜੀ ਆ ਉਹ ਜਿਹੜੀ ਹੋਈ ਪਈ ਆ ਉਸ ਨੂੰ ਉਹ ਠੀਕ ਹੋਵੇ। ਵਨ ਆਫ ਜਿਹੜੇ ਇਹ ਕਾਫੀ ਵਿਕਸਿਤ ਮੁਲਕਾਂ ਦੇ ਵਿੱਚ ਵੀ ਇਸ ਦਾ ਕਿਤੇ ਨਾ ਕਿਤੇ ਨਾਮ ਆਉਂਦਾ, ਡਿਵੈਲਪਡ ਦੇ ਵਿਚਕਾਰ ਜੇ ਆਉਂਦਾ ਆ। ਬਹੁਤ ਸਾਰੇ ਐਸੇ ਸ਼ਹਿਰ ਆ ਜਿਹੜੇ ਸਾਊਥ ਅਫਰੀਕਾ ਦੇ, ਉਹ ਬਹੁਤ ਹੀ ਵਧੀਆ ਨੇ ਤੇ ਬਹੁਤ ਜ਼ਿਆਦਾ ਵਿਕਸਿਤ ਹੋ ਚੁੱਕੇ ਨੇ। ਵਨ ਆਫ ਦਾ ਗੁੱਡ ਸਿਟੀਜ਼ ਇਨ ਦਾ ਵਰਲਡ ਜਿਹੜੇ ਉਹ ਮੰਨੇ ਜਾਂਦੇ ਨੇ। ਪਰ ਕੇਪ ਟਾਊਨ ਵੀ ਉਹਨਾਂ ਦੇ ਵਿੱਚੋਂ ਇੱਕ ਆ, ਪਰ ਇਸ ਟਾਈਮ ਕ੍ਰਾਈਸਿਸ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ। ਤੇ ਅਗਲੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਇੱਕ ਫਿਟਨੈਸ ਐਪ ਹੈਗੀ ਆ ਸਟਰਾਵਾ ਜੀ। ਉਸ ਦੇ ਵਿੱਚ ਕੀ ਹੁੰਦਾ, ਕਿਉਂਕਿ ਜਦੋਂ ਵੀ ਤੁਸੀਂ ਕੋਈ ਐਪ ਆਪਣੇ ਫੋਨ ਦੇ ਉੱਤੇ ਡਾਊਨਲੋਡ ਕਰਦੇ ਹੋ ਉਸ ਦੇ ਵਿੱਚ GPS ਲੋਕੇਸ਼ਨ ਤੁਹਾਡੀ ਜਿਹੜੀ ਆ ਉਹ ਪਤਾ ਲੱਗ ਜਾਂਦੀ ਆ ਜਾਂ ਉਹ ਦੱਸੀ ਜਾਂਦੀ ਆ। ਤੇ ਇਹੀ ਕੰਮ ਜਿਹੜੇ ਬਹੁਤ ਸਾਰੇ ਆਪਣੇ ਜਿਹੜੇ ਫੌਜੀ ਆ, ਜਿਹੜੇ ਸੀਕ੍ਰੇਟ ਤੇ ਮਿਲਟਰੀ ਬੇਸਿਸ ਦੇ ਉੱਤੇ ਜਿਹੜੇ ਰਹਿੰਦੇ ਆ, ਉਹਨਾਂ ਨੇ ਵੀ ਡਾਊਨਲੋਡ ਕੀਤੀ। ਉਹਦੇ ਕਾਰਨ ਕੀ ਹੋਇਆ ਵੀ ਜਿਹੜੀ ਸਟਰਾਵਾ ਐਪ ਦੇ ਕਰਕੇ ਬਹੁਤ ਸਾਰੇ ਮਿਲਟਰੀ ਦੇ ਜਿਹੜੇ ਸੀਕ੍ਰੇਟ ਬੇਸ ਸੀਗੇ ਉਸ ਦੇ ਬਾਰੇ ਜਿਹੜੇ ਆ ਦੁਨੀਆ ਨੂੰ ਜਿਹੜਾ ਉਹ ਪਤਾ ਲੱਗ ਗਿਆ। ਇੱਕ ਜਿਹੜਾ ਹੀਟ ਮੈਪ ਹੁੰਦਾ, ਕਿਉਂਕਿ ਆਨਲਾਈਨ ਜਿਹੜੇ ਯੂਜ਼ਰ ਜਦੋਂ ਤੁਸੀਂ ਕੁਝ ਉੱਤੇ ਪੋਸਟ ਕਰਦੇ ਹੋ ਤਾਂ ਤੁਹਾਡੀ ਲੋਕੇਸ਼ਨ ਵੀ ਨਾਲ ਜਿਹੜੀ ਉਹ ਚਲੀ ਜਾਂਦੀ। ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰੀ ਲੋਕੇਸ਼ਨ ਵੀ ਨਾਲ ਜਿਹੜੀ ਆ ਉਹ ਜਾ ਰਹੀ ਆ, ਬੰਦਾ ਧਿਆਨ ਨਹੀਂ ਦਿੰਦਾ ਵੀ ਚੱਲ ਆਪਾਂ ਤਾਂ ਇੱਥੇ ਡੰਡ ਬੈਠਕਾਂ ਮਾਰਦੇ ਆ ਤੇ ਆਪਾਂ ਨੂੰ ਦੱਸਦੇ ਆ ਕੋਈ ਸਾਈਕਲ ਚਲਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ ਆ। ਸੋ ਉਹਦੇ ਕਰਕੇ ਜਦੋਂ US ਮਿਲਟਰੀ ਨੇ ਇਹਨੂੰ ਐਗਜ਼ਾਮਿਨ ਕੀਤਾ ਤਾਂ ਕਹਿੰਦੇ ਵੀ ਸਾਡੇ ਬਹੁਤ ਸਾਰੇ ਜਿਹੜੇ ਸੀਕ੍ਰੇਟ ਜਿਹੜੇ ਅੱਡੇ ਸੀਗੇ ਇੱਕ ਹਿਸਾਬ ਨਾਲ ਫੌਜ ਦੇ, ਉਹਨਾਂ ਬਾਰੇ ਦੁਨੀਆ ਨੂੰ ਜਿਹੜਾ ਇਸ ਦੇ ਕਰਕੇ ਪਤਾ ਜਿਹੜਾ ਉਹ ਲੱਗ ਰਿਹਾ ਆ। ਖਾਸ ਕਰਕੇ ਜਿਹੜੇ ਉਹਨਾਂ ਦੇ ਸੀਰੀਆ ਤੇ ਅਫਗਾਨਿਸਤਾਨ ਦੇ ਵਿੱਚ, ਸੋ ਜਿਹੜੇ ਫੌਜੀ ਉਹ ਯੂਜ਼ ਕਰਦੇ ਸੀ ਉਸ ਐਪ ਨੂੰ, ਉਹਨਾਂ ਦੀ ਜਿਹੜੀ ਲੋਕੇਸ਼ਨ ਆ ਉਹ ਪਤਾ ਲੱਗ ਜਾਂਦੀ ਵੀ ਇੱਥੇ ਜਿਹੜੇ ਮਿਲਟਰੀ ਵਾਲੇ ਜਿਹੜੇ ਵਿਰੋਧੀ ਆ ਉਹਨਾਂ ਨੂੰ ਫਾਇਦਾ ਹੁੰਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਬੇਸ ਜਿਹੜਾ ਆ ਉਹ ਕਿਹੜੇ ਪਾਸੇ ਹੈਗਾ ਆ। ਸੋ ਇਹ ਕਾਫੀ ਜਿਹੜੀ ਇੱਕ ਮਾੜੀ ਗੱਲ ਆ। ਇਹ ਇਸ ਚੀਜ਼ ਦਾ ਜਿਹੜਾ ਹਰਜੋਤ ਸਿੰਘ ਜੀ ਪਤਾ ਜਦੋਂ ਲੱਗਾ, ਇੱਕ ਆਸਟ੍ਰੇਲੀਅਨ ਯੂਨੀਵਰਸਿਟੀ ਦਾ ਸਟੂਡੈਂਟ ਸੀ 20 ਸਾਲਾਂ ਦਾ ਨੈਥਨ ਰਸਰ, ਉਸਨੇ ਜਦ ਸਟਰਾਵਾ ਨੇ ਆਪਣਾ ਹੀਟ ਮੈਪ ਜਾਰੀ ਕੀਤਾ ਪੂਰੇ ਵਿਸ਼ਵ ਦਾ, ਜਿਸ ਦੇ ਵਿੱਚ 13 ਟ੍ਰਿਲੀਅਨ GPS ਪੁਆਇੰਟ ਸੀ। ਜਦ ਉਸਨੇ ਉਸ ਦੇ ਵਿੱਚੋਂ ਕੋਈ ਚੀਜ਼ਾਂ ਜਿਹੜੀਆਂ ਕਹਿ ਲਓ ਵੀ ਘੋਖ ਕੀਤੀ, ਉਹਨੇ ਦੇਖਿਆ ਵੀ ਇੱਥੇ ਕੀ ਹੋ ਸਕਦਾ ਹੈ, ਤੇ ਉਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਇੱਕ ਓਪਨ ਸੀਕ੍ਰੇਟ ਜਿਹੜਾ ਆ ਉਹ ਫਿਰ ਬਣ ਜਾਂਦਾ ਵੀ ਓਪਨ ਸੀਕ੍ਰੇਟ ਬੇਸ ਜਿਹੜੇ US ਮਿਲਟਰੀ ਦੇ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਗਿਆ। ਸੋ ਇਹ ਇੱਕ ਕਹਿ ਲਓ ਵੀ US ਮਿਲਟਰੀ ਦੇ ਲਈ ਵੀ ਇੱਕ ਬੈਡ ਸਿਚੁਏਸ਼ਨ ਜਿਹੜੀ ਉਹ ਬਣ ਜਾਂਦੀ ਆ ਵੀ ਕੀ ਪਤਾ ਉਹਨਾਂ ਨੇ ਕਿੰਨਾ ਸਮਾਂ ਲਾ ਕੇ ਜਿਹੜਾ ਉੱਥੇ ਉਹਨਾਂ ਨੇ ਕਿਸੇ ਵੀ ਫੌਜੀ ਜਿਹੜੇ ਮੁਲਕ ਹੁੰਦਾ ਆ ਉਹਨਾਂ ਨੂੰ ਹੁੰਦਾ ਵੀ ਬੜੇ ਔਖੇ ਹੋ ਕੇ ਜਿਹੜਾ ਲੁਕਾ ਕੇ ਜਿਹੜਾ ਉਹ ਰੱਖਣਾ ਪੈਂਦਾ ਆ, ਤੇ ਜੋ ਸਾਰੇ ਦੁਨੀਆ ਦੇ ਸਾਹਮਣੇ ਜਿਹੜਾ ਆ ਜਾਊਗਾ ਤਾਂ ਫਿਰ ਉਹ ਇੱਕ ਖਤਰੇ ਵਾਲੀ ਗੱਲ ਬਣ ਜਾਂਦੀ ਆ। ਜੀ ਬਿਲਕੁਲ, ਬਹੁਤ ਹੀ ਖਤਰੇ ਵਾਲੀ ਗੱਲ ਹੈਗੀ ਆ, ਕਿਉਂਕਿ ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਜਿਹੜੇ USA ਦੇ ਫੌਜੀ ਹੈਗੇ ਆ ਤੇ ਕਈ ਵਾਰ ਪਤਾ ਨਹੀਂ ਹੁੰਦਾ ਜਿਹੜੇ ਉੱਥੇ ਦੇ ਜਿਹੜੇ ਟੈਰਰਿਸਟ ਹੈਗੇ ਆ ਵੀ ਕਿੱਥੇ ਹੈਗੇ ਆ। ਸੋ ਇਹਦੇ ਨਾਲ ਅਗਰ ਉਹਨਾਂ ਦੇ ਕੋਲ ਵੀ ਐਪ ਹੋਊਗੀ ਤੇ ਉਹਨਾਂ ਨੂੰ ਪਤਾ ਲੱਗ ਸਕਦਾ ਸੀ। ਬਿਲਕੁਲ, ਜਦੋਂ ਉਹਨਾਂ ਨੇ ਜਗ ਜ਼ਾਹਰ ਕਰ ਦਿੱਤਾ ਸੀ ਸਟਰਾਵਾ ਨੇ, ਤਾਂ ਸਾਰੀ ਦੁਨੀਆ ਦੇ ਕੋਲ ਹੀ ਉਹ ਜਿਹੜੀ ਇਨਫੋਰਮੇਸ਼ਨ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਵੀ ਕੌਣ ਉੱਥੇ ਕੀ ਕੁਛ ਕਿੱਥੇ ਬੈਠਾ ਲੋਕ ਛੁਪ ਕੇ। ਜੀ ਅਗਲੀ ਖਬਰ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਤੇ ਸੈਨੋਜ਼ੇ ਦੇ ਵਿੱਚ ਹਾਈਵੇ 280 ਜਿਹੜਾ ਕਾਫੀ ਪ੍ਰੋਮੀਨੈਂਟ ਹਾਈਵੇ ਹੈਗਾ, ਅੱਜ ਸਵੇਰੇ ਉਹ 3 ਘੰਟੇ ਲਗਾਤਾਰ ਬੰਦ ਰਿਹਾ। ਕਹਿੰਦੇ ਉੱਥੇ ਮਲਟੀ ਲੇਨਸ ਦੇ ਵਿੱਚ ਮਲਟੀ ਕਾਰ ਜਿਹੜੀਆਂ ਕ੍ਰੈਸ਼ ਹੋਈਆਂ ਤੜਕੇ 4:08 ਦੇ ਵਿੱਚ। ਤੇ ਹੁਣ ਜਿਹੜਾ ਆ ਉਹ ਹਾਈਵੇ 280 ਖੋਲ ਦਿੱਤਾ ਗਿਆ ਤੇ ਬਰਡ ਐਵਨਿਊ ਜਿੱਦਾਂ ਡਾਊਨਟਾਊਨ ਦੇ ਲਾਗੇ ਜਿਹੜਾ ਇਹ ਐਕਸੀਡੈਂਟ ਹੋਇਆ ਸੀ। ਜੀ ਬਿਲਕੁਲ। ਉਧਰ ਜੇ ਥੋੜੀ ਜੀ ਹਾਇਰਿੰਗ ਦੀ ਗੱਲ ਕਰੀਏ, ਜਿਹੜਾ ਲੋਜ਼ ਵਾਲੇ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਕਿ ਕਾਫੀ ਹਾਇਰਿੰਗ ਜਿਹੜੀ ਕਰਨ ਜਾ ਰਹੇ ਆ, ਪਰ ਸੀਜ਼ਨਲ ਵਰਕਰਸ ਤਕਰੀਬਨ 1,500 ਬੰਦੇ ਨੂੰ ਕਹਿੰਦੇ ਆ ਉਹ ਹਾਇਰ ਜਿਹੜੇ ਉਹ ਕਰਨ ਜਾ ਰਹੇ ਆ। ਸੋ ਇਹਦੇ ਨਾਲ ਇਹ ਆ ਹਰਜੋਤ ਸਿੰਘ ਜੀ, ਚਲੋ ਕਈਆਂ ਨੂੰ ਜਿਹੜਾ ਥੋੜੇ ਚਿਰ ਦੇ ਲਈ ਚਾਹੇ ਸੀਜ਼ਨਲ ਕੰਮ ਆ ਉਹ ਕੰਮ ਜਿਹੜਾ ਜ਼ਰੂਰ ਮਿਲੂਗਾ। ਲਾਸ ਐਂਜਲਸ ਤੇ ਔਰੇਂਜ ਕਾਉਂਟੀਜ਼ ਦੇ ਵਿੱਚ ਜਿਹੜੀ ਨਾਰਥ ਕੈਰੋਲੀਨਾ ਬੇਸਡ ਰੀਟੇਲਰ ਹੈਗਾ ਲੋਜ਼, ਉਹ ਆਪਣੇ ਐਡੀਸ਼ਨਲ ਵਰਕਰ ਜਿਹੜੇ ਉਹ ਹਾਇਰ ਕਰਨ ਜਾ ਰਹੇ ਆ ਤਾਂ ਜੋ ਮਾਰਚ ਤੇ ਸਤੰਬਰ ਦੇ ਦੌਰਾਨ ਜਿਹੜਾ ਆ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲਦਾ ਰਹੇਗਾ। ਲੌਨ ਫਰਨੀਚਰ, ਲੌਨ ਪ੍ਰੋਡਕਟ ਤੇ ਕਈ ਤਰੀਕੇ ਦੀਆਂ ਜਿਹੜੀਆਂ ਸਪਲਾਈਜ਼ ਆ ਉਹਨਾਂ ਨੇ ਉਸ ਸਮੇਂ ਦੇ ਦੌਰਾਨ ਜਿਹੜੀਆਂ ਬਣਾਉਣੀਆਂ ਆ ਤੇ ਬਾਅਦ ਚ ਵੇਚਣੀਆਂ ਆ, ਉਸ ਚੀਜ਼ ਦੇ ਲਈ ਜਿਹੜੇ ਆ ਉਹਨਾਂ ਨੂੰ ਬਣਾਉਣਾ ਪਵੇਗਾ। ਤੇ ਇਸ ਸਾਲ ਦੇ ਵਿੱਚ ਕਹਿੰਦੇ ਕੁੱਲ ਉਹਨਾਂ ਨੇ 53,000
ਜੀ ਜਿਹੜੇ ਸੀਜ਼ਨਲ ਵਰਕਰ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਨੇ ਭਰਤੀ ਜਿਹੜਾ ਉਹ ਕਰਨਾ ਆ। ਸੋ ਇਹਦੇ ਨਾਲ ਕਾਫੀ ਲੋਕਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਰੋਜੀ ਰੋਟੀ ਦੇ ਵਿੱਚ ਜਿਹੜਾ ਉਹ ਫਾਇਦਾ ਰਹੇਗਾ। ਬਾਕੀ ਤੁਹਾਡੇ ਨਜ਼ਦੀਕ ਵੀ ਜੇ ਕੋਈ ਲੋਜ਼ ਹੈਗਾ ਆ, ਤੁਸੀਂ ਕੰਮਕਾਰ ਇਦਾਂ ਦਾ ਜਾਣਦੇ ਹੋ, ਕੰਮ ਦੀ ਭਾਲ ਦੇ ਵਿੱਚ ਹੈਗੇ ਹੋ, ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਜਿਹੜਾ ਉੱਥੇ ਸੰਪਰਕ ਕਰ ਸਕਦੇ ਹੋ। ਤੇ ਜਿਸ ਤਰ੍ਹਾਂ ਆਪਾਂ ਗਲੋਬਲ ਵਾਰਮਿੰਗ ਦੀ ਹਮੇਸ਼ਾ ਹੀ ਗੱਲ ਕਰਦੇ ਰਹਿੰਦੇ ਆ ਰਾਜਕਨਵੀਰ ਸਿੰਘ ਜੀ, ਤੇ ਅੱਜ ਜਿਹੜੀ ਆ ਪੈਰਿਸ ਤੋਂ ਵੀ ਇਸ ਤਰ੍ਹਾਂ ਖਬਰ ਆ ਰਹੀ ਆ, ਕਿਉਂਕਿ ਵੈਦਰ ਜਿਹੜਾ ਆਲ ਓਵਰ ਦੀ ਵਰਲਡ ਬਹੁਤ ਚੇਂਜ ਹੋ ਰਿਹਾ। ਆਪਾਂ ਆਦੇ ਹੋਏ ਗੱਲ ਕਰਦੇ ਸੀ, ਕਹਿੰਦੇ ਇੰਡੀਆ ਵਿੱਚ ਵੀ ਬਹੁਤ ਠੰਡ ਪੈ ਰਹੀ ਆ, ਕਹਿਰ ਦੀ ਠੰਡ ਜਿਹਨੂੰ ਕਹਿੰਦੇ ਹੁੰਦੇ ਆ। ਤੇ ਇਸੇ ਤਰ੍ਹਾਂ ਪੈਰਿਸ ਦੇ ਵਿੱਚ ਜਿਹੜੀ ਆ ਫਲੱਡਿੰਗ ਬਹੁਤ ਜ਼ਿਆਦਾ ਹੋਈ ਹੈਗੀ ਆ। ਉੱਥੇ ਕਹਿੰਦੇ ਪਈ ਉੱਥੇ ਦਾ ਇੱਕ ਮੇਨ ਰਿਵਰ ਹੈਗਾ ਆ ਜਿਹਨੂੰ ਸੀਆਨੀ ਰਿਵਰ ਕਰਕੇ ਜਾਣਿਆ ਜਾਂਦਾ ਪੈਰਿਸ ਦੇ ਵਿੱਚ, ਤੇ ਇਸ ਸੋਮਵਾਰ ਨੂੰ ਕਹਿੰਦੇ ਪਈ ਉਹਦਾ ਜਿਹੜਾ ਲੈਵਲ ਸੀ ਉਹ 19.2 ਫੁੱਟ ਤੇ ਚਲਾ ਗਿਆ, ਜਾਂ 5.84 ਮੀਟਰ ਤੇ। ਜਿਹੜੀ ਫ੍ਰੈਂਚ ਸਿਟੀ ਹੈਗੀ ਆ ਉਹ ਕਾਫੀ ਏਰੀਏ ਦੇ ਵਿੱਚ ਮਰਜ ਹੋਈ ਹੈਗੀ ਆ ਪਾਣੀ ਦੇ ਵਿੱਚ ਜੀ। ਤੇ ਕਹਿੰਦੇ ਹੋ ਸਕਦਾ ਪਈ ਹੁਣ ਥੋੜਾ ਪਾਣੀ ਉੱਥੇ ਘਟ ਜਾਏ, ਪਰ ਅਗਰ ਹੋਰ ਮੀਂਹ ਪਿਆ ਤੇ ਆਪਾਂ ਦੇਖ ਸਕਦੇ ਪਿਕਚਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿੱਦਾਂ ਆ ਬਿਲਡਿੰਗਾਂ ਪੂਰੀਆਂ ਜਿੱਦਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਹੈਗੀਆਂ। ਬਿਲਕੁਲ। ਤੇ ਕੱਲ ਇਦਾਂ ਦੀ ਖਬਰ ਹਰਜੋਤ ਸਿੰਘ ਜੀ ਸੈਨੋਜ਼ੇ ਦੇ ਵਿੱਚ ਆਈ ਸੀ। ਚਲੋ ਫਲੱਡਿੰਗ ਦਾ ਕਾਰਨ ਹੋਰ ਸੀਗਾ, ਵਾਟਰ ਮੇਨ ਜਿਹੜੀ ਆ ਉੱਥੇ ਟੁੱਟ ਗਈ, ਜਿਸ ਕਰਕੇ ਪੂਰੇ ਦਾ ਪੂਰਾ ਜਿਹੜਾ ਕੈਂਪਸ ਦੇ ਵਿੱਚ ਪਾਣੀਓ ਪਾਣੀ ਜਿਹੜਾ ਹੋ ਗਿਆ। ਸ਼ਾਮ ਜੇ ਨੂੰ ਜਿਹੜਾ ਇਹ ਘਟਨਾ ਵਾਪਰੀ ਤੇ ਫਿਰ ਰਾਤ ਨੂੰ ਜਾ ਕੇ ਮਸਾਂ ਹੀ ਜਿਹੜਾ ਵਾਟਰ ਮੇਨ ਨੂੰ ਕਾਬੂ ਕੀਤਾ ਗਿਆ, ਤੇ ਹੁਣ ਦੁਬਾਰਾ ਜਿਹੜੀ ਉੱਥੇ ਪਾਈ ਜਾਊਗੀ। ਤੇ ਕਾਫੀ ਜਿਹੜਾ ਉੱਥੇ ਵੀ ਸੈਨੋਜ਼ੇ ਸਟੇਟ ਯੂਨੀਵਰਸਿਟੀ ਦੇ ਕੈਂਪਸ ਦੇ ਮੇਨ ਕੈਂਪਸ ਦੇ ਵਿੱਚ ਜਿਹੜੇ ਹਾਲਾਤ ਇੱਕ ਹਿਸਾਬ ਦੇ ਨਾਲ ਇਦਾਂ ਸੀਗਾ ਵੀ ਜਿੱਦਾਂ ਪਤਾ ਨਹੀਂ ਸਿਰਫ ਇੱਥੇ ਬੱਦਲ ਜਿੱਦਾਂ ਇੱਕ ਹਿਸਾਬ ਨਾਲ ਜਿਹੜਾ ਫਟਿਆ ਹੋਵੇ, ਤੇ ਮੀਂਹ ਪਾਣੀ ਜਿਹੜਾ ਉੱਥੇ ਹੋਇਆ ਪਿਆ ਸੀਗਾ ਜੀ। ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਵਿੱਚ ਇੱਕ 7 ਸਾਲਾਂ ਦਾ ਬੱਚਾ ਜਿਹੜਾ ਸਕੂਲ ਦਾ ਸਟੂਡੈਂਟ ਸੀ, ਉਹਨੂੰ ਜਿਹੜਾ ਆ ਮਿਆਮੀ ਡੇਡ ਪੁਲਿਸ ਆ ਉਹਨੇ ਹੈਂਡਕਫ ਕੀਤਾ। ਉਹਦਾ ਕਾਰਨ ਇਹ ਸੀ ਭਈ ਉਸਨੇ ਟੀਚਰ ਨੂੰ ਜਿਹੜਾ ਮਿਸਬਿਹੇਵ ਕੀਤਾ। ਉਹ ਤੋਂ ਬਾਅਦ ਜਿਹੜੇ ਟੀਚਰ ਸੀ ਉਹਨਾਂ ਨੇ ਪੁਲਿਸ ਨੂੰ ਕਾਲ ਕਰਤੀ, ਤੇ ਪੁਲਿਸ ਵਾਲਿਆਂ ਨੇ 7 ਸਾਲਾਂ ਦੇ ਬੱਚੇ ਨੂੰ ਜਿਹੜੀਆਂ ਹੱਥ ਕੜੀਆਂ ਲਾਈਆਂ ਹੈਗੀਆਂ, ਤੇ ਆਲਰੇਡੀ ਇਹ ਵੀਡੀਓ ਦੇ ਉੱਤੇ ਕੈਪਚਰ ਹੋ ਗਿਆ। ਤੇ ਇਹ ਜਿਹੜਾ ਇੰਨੀ ਵਾਇਰਲ ਹੋ ਰਹੀ ਆ ਵੀ ਦੇਖੋ ਵੀ ਚਲੋ ਠੀਕ ਆ, ਨਿਆਣੇ ਨੇ ਸ਼ਰਾਰਤ ਕੀਤੀ, ਹੁਣ 7 ਸਾਲਾਂ ਦਾ ਨਿਆਣਾ ਵੀ ਉਹਨੂੰ ਹੱਥ ਕੜੀਆਂ ਲਾਣੀਆਂ ਕੋਈ ਜਿੱਦਾਂ ਸ਼ੋਭਦਾ ਨਹੀਂ ਹੈਗਾ ਸਕੂਲ ਦੇ ਵਿੱਚ। ਜੀ ਜੀ ਬਿਲਕੁਲ। ਸੋ ਸਿਚੁਏਸ਼ਨ ਮੈਨੂੰ ਇਦਾਂ ਲੱਗਦਾ ਹਰਜੋਤ ਸਿੰਘ ਜੀ ਥੋੜੇ ਦਿਨਾਂ ਦੇ ਵਿੱਚ ਇਸ ਦੇ ਖਬਰ ਦੇ ਵਿੱਚ ਵੀ ਥੋੜਾ ਜਿਹਾ ਫੇਰ ਬਦਲ ਆਊਗਾ। ਅਜੇ ਪਤਾ ਨਹੀਂ ਲੱਗਾ ਹੋਣਾ ਵੀ ਕਿਹੜੇ ਮੂਲ ਦਾ ਮੁੰਡਾ, ਜੇ ਆਇਆ ਤਾਂ ਫਿਰ ਬਾਅਦ ਦੇ ਵਿੱਚ ਕਈ ਰੇਸ ਕਾਰਡ ਵੀ ਜਿਹੜਾ ਇਹੋ ਜਿਹੀ ਥਾਂ ਦੇ ਉੱਤੇ ਜਿਹੜਾ ਉਹ ਖੇਡਿਆ ਜਾਂਦਾ ਹੁੰਦਾ ਆ। ਸੋ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਜਿਹੜੀਆਂ ਇਹੋ ਜਿਹੇ ਟਾਈਮ ਦੇ ਉੱਤੇ ਚੱਲਦੀਆਂ ਆ, ਤੇ ਆਪਾਂ ਦੇਖਦੇ ਰਹੇ ਆ। ਵੈਸੇ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਜਿਹੜੀ ਇਸ ਤਰੀਕੇ ਦੇ ਨਾਲ ਪ੍ਰੋਫਾਈਲਿੰਗ ਜਿਹੜੀ ਅਕਸਰ ਪੁਲਿਸ ਵਾਲਿਆਂ ਵੱਲੋਂ ਜਿਹੜੀ ਉਹ ਕਰ ਦਿੱਤੀ ਜਾਂਦੀ ਹੁੰਦੀ ਆ, ਗਾਹੇ ਬਗਾਹੇ ਉਹਨਾਂ ਦੇ ਮਨ ਦੇ ਵਿੱਚ ਇੱਕ ਇਹ ਭਾਵਨਾ ਜਿਹੜੀ ਉਹ ਬੈਠ ਚੁੱਕੀ ਹੋਈ ਆ। ਤੇ ਆਪਾਂ ਵੀ ਇਸ ਚੀਜ਼ ਨੂੰ ਜਿਹੜਾ ਉਹ ਸਾਰੇ ਜਾਣੇ ਉਹ ਜਿਹੜੇ ਇਸ ਚੀਜ਼ ਦਾ ਜਿਹੜਾ ਵਿਰੋਧ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਵਾਕਿਆ ਹੀ ਸਿਰਫ ਸਾਡੀ ਜਿਹੜੀ ਸ਼ਕਲ ਦੇਖ ਕੇ, ਰੰਗ ਦੇਖ ਕੇ ਜਿਹੜੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਆ। ਸੋ ਇਹਦੇ ਸੰਬੰਧ ਦੇ ਵਿੱਚ ਆਇਨ ਮੋਫਿਟ ਜਿਹੜੇ ਹੈਗੇ ਆ ਮਿਆਮੀ ਡੇਡ ਸਕੂਲ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਹੈਡ, ਉਹ ਕਹਿੰਦੇ ਵੀ ਵੈਸੇ ਤਾਂ ਬਹੁਤ ਘੱਟ ਹੁੰਦਾ, ਬਹੁਤ ਰੇਅਰ ਆ ਵੀ ਜੇ 7 ਸਾਲਾਂ ਦੇ ਬੱਚੇ ਨੂੰ ਜਿਹੜੀਆਂ ਹੱਥ ਕੜੀਆਂ ਲਾਈਆਂ ਜਾਣ, ਪਰ ਇਸ ਸਿਚੁਏਸ਼ਨ ਦੇ ਵਿੱਚ ਕਹਿੰਦੇ ਵੀ ਅਸੀਂ ਸਾਰੇ ਜਿਹੜੇ ਪ੍ਰੋਸੀਜਰ ਫੋਲੋ ਕੀਤੇ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ 7 ਸਾਲਾਂ ਨੂੰ ਕੜੀਆਂ ਲਾਉਣ ਵਾਲਾ ਕਿੱਥੇ ਪ੍ਰੋਸੀਜਰ ਲਿਖਿਆ ਹੋਊਗਾ, ਰਾਈਟ? ਤੇ ਅਨਲੈਸ ਵੀ ਉਹ ਉੱਥੇ ਵਾਇਲੈਂਟ ਹੋਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਿਹਾ ਹੋਵੇ, ਜਿਸ ਦੀ ਕਹਿੰਦੇ ਵੀਡੀਓ ਦੇ ਵਿੱਚ, ਕਿਉਂਕਿ ਅੱਜ ਕੱਲ ਸਾਰੇ ਨੂੰ ਪਤਾ ਆ ਵੀ ਜਿੰਨਾ ਚਾਹੇ ਨਿਆਣਾ ਜਿੰਨੀ ਮਰਜ਼ੀ ਜਮਾਤ ਦੇ ਵਿੱਚ ਹੋਵੇ, ਫੋਨ ਸਾਰਿਆਂ ਦੇ ਕੋਲ ਆ, ਵੀਡੀਓ ਉਹਨਾਂ ਨੂੰ ਬਣਾਉਣੀਆਂ ਵੀ ਆਉਂਦੀਆਂ ਤੇ ਗਾਂ ਜੜੀਆਂ ਉਹ ਦਿਖਾਉਣੀਆਂ ਵੀ ਆਉਂਦੀਆਂ ਆ। ਸੋ ਇਹ ਜਿਹੜਾ ਆਈ ਡੋਂਟ ਨੋ, ਜਿੱਦਾਂ ਤੁਸੀਂ ਕਿਹਾ ਵੀ ਪ੍ਰੋਸੀਜਰ ਕਹਿੰਦੇ ਆ ਫੋਲੋ ਕੀਤਾ, ਪਰ ਆਪਾਂ ਨੂੰ ਵੀ ਪਤਾ ਵੀ ਲਿਪਾ ਪੋਚੀ ਕਿਸ ਤਰੀਕੇ ਦੇ ਨਾਲ ਜਿਹੜੇ ਅਧਿਕਾਰੀਆਂ ਵੱਲੋਂ ਬਾਅਦ ਦੇ ਵਿੱਚ ਕੀਤੀ ਜਾਂਦੀ ਹੁੰਦੀ ਹੈ। ਇਹਦੇ ਸੰਬੰਧ ਦੇ ਵਿੱਚ ਜਿਹੜੇ ਬਹੁਤ ਸਾਰੇ ਬੱਚੇ ਆ ਹੁਣ ਉਹ ਡਰੇ ਹੋਏ ਹੈਗੇ ਆ, ਤੇ 3-3 4-4 ਸਾਲ ਦੇ ਬੱਚੇ ਵੀ ਜਿਹੜੇ ਸਕੂਲ 'ਚ ਜਾਂਦੇ ਆ, ਪ੍ਰੀ ਸਕੂਲ 'ਚ, ਉਹ ਕਹਿੰਦੇ ਵੀ ਆਪਣੇ ਪੇਰੈਂਟਸ ਨੂੰ ਕਹਿੰਦੇ ਆ ਵੀ ਸਾਨੂੰ ਨਹੀਂ ਪਤਾ ਕਿਹੜੇ ਵੇਲੇ ਪੁਲਿਸ ਵਾਲੀਆਂ ਜਿਹੜੇ ਆ ਉਹ ਸਾਨੂੰ ਵੀ ਫੜ ਲੈਣਾ, ਹਨਾ। ਸੋ ਟਰਾਮਾਟਾਈਜ਼ ਹੋਏ ਪਏ ਆ ਬੱਚੇ। ਬਿਲਕੁਲ ਜੀ, ਉਹਨਾਂ ਦੇ ਲਈ ਇੱਕ ਜਿਹੜੀ ਇੱਕ ਭਿਆਨਕ ਗੱਲ ਆ ਵੀ ਪਤਾ ਨਹੀਂ ਲੱਗਦਾ ਵੀ ਕਿੱਧਰੋਂ ਆ ਸਕਦਾ। ਫ੍ਰੈਜ਼ਨੋ ਦੀ ਪੁਲਿਸ ਅਧਿਕਾਰੀਆਂ ਨੂੰ ਇੱਕ ਵੱਡੀ ਸਫਲਤਾ ਜਿਹੜੀ ਕੱਲ ਹਾਸਲ ਹੋਈ, ਜਦ ਉਹਨਾਂ ਨੇ ਦੱਸਿਆ ਵੀ ਜਿਹੜਾ ਪਿਛਲੇ ਸਾਲ ਦੀ 21 ਨਵੰਬਰ ਤੋਂ ਲੈ ਕੇ 17 ਦਸੰਬਰ ਦੇ ਦੌਰਾਨ
ਜਿਹੜੇ ਪੇਂਡੂ ਇਲਾਕਿਆਂ ਦੇ ਵਿੱਚ ਫਰੈਜ਼ਨੋ ਮੰਡੇਰਾ ਕਾਉਂਟੀ ਦੇ ਵਿੱਚ ਕੋਈ ਬੰਦਾ ਜਿਹੜਾ ਤੁਰੇ ਜਾਂਦਿਆਂ ਦੇ ਉੱਤੇ ਜਾਂ ਗੱਡੀ ਚੱਲਦੀ ਦੇ ਉੱਤੇ ਡਰਾਈਵ ਬਾਈ ਸ਼ੂਟਿੰਗਸ ਜਿਹੜੀਆਂ ਉਹ ਕਰ ਰਿਹਾ ਸੀ 2 ਵੱਖ-ਵੱਖ ਕਾਉਂਟਰੀਜ਼ ਦੇ ਵਿੱਚ। ਉਸ ਦੇ ਤਹਿਤ ਉਹਨਾਂ ਨੇ ਇੱਕ ਬੰਦੇ ਨੂੰ ਜਿਹੜਾ ਉੱਥੇ ਗ੍ਰਿਫਤਾਰ ਕੀਤਾ ਆ। 42 ਸਾਲਾ ਹੋਰੇ ਜ਼ੇਵੀਅਰ ਗਾਰਸੀਆ ਜਿਹੜਾ ਉਸ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਆ ਤੇ 8 ਜਨਵਰੀ ਨੂੰ ਕਹਿੰਦੇ ਉਹਦਾ ਵੈਸੇ ਗ੍ਰਿਫਤਾਰ ਜਿਹੜਾ ਉਸ ਨੂੰ ਕਰ ਲਿਆ ਗਿਆ ਸੀ, ਪਰ ਉਸਦੇ ਜਿਹੜੇ ਹੁਣ ਇਹਨਾਂ ਨੇ ਇਨਫੋਰਮੇਸ਼ਨ ਦੱਸੀ ਆ ਕਰਮਨ ਦੇ ਵਿੱਚ ਇੱਕ ਡਰਾਈਵਰ ਦੇ ਉੱਤੇ ਜਿਹੜੀ ਉਸਨੇ ਗੋਲੀਬਾਰੀ ਜਿਹੜੀ ਉਹ ਕੀਤੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੀ ਗ੍ਰਿਫਤਾਰੀ ਜਿਹੜੀ ਹੋਈ ਆ। ਕਾਫੀ ਜ਼ਿਆਦੀ ਜਿਹੜੀ ਹਰਜੋਤ ਸਿੰਘ ਜੀ ਉਸਨੇ ਸ਼ੂਟਿੰਗਸ ਜਿਹੜੀਆਂ ਡਰਾਈਵ ਬਾਈ ਸ਼ੂਟਿੰਗਸ ਜਿਹੜੀਆਂ ਉਹ ਕੀਤੀਆਂ ਸੀਗੀਆਂ ਤੇ ਪੁਲਿਸ ਨੂੰ ਬੜੇ ਚਿਰ ਤੋਂ ਜਿਹੜੀ ਉਹ ਭਾਲ ਸੀ, ਉਸ ਨੂੰ ਆਪਣੀ ਜਿਹੜੀ ਆ ਗੱਡੀ ਦੇ ਨਾਲ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਤੇ ਰਾਜਕਮਲ ਸਿੰਘ ਜੀ ਸਾਡਾ ਸਮਾਂ ਵੀ ਬ੍ਰੇਕ ਦਾ ਹੋ ਗਿਆ ਤੇ ਇਸੇ ਤਰ੍ਹਾਂ ਸਾਡੇ ਬ੍ਰੇਕ ਤੋਂ ਬਾਅਦ ਜੁੜੇ ਰਹੋ। ਅਸੀਂ ਬਹੁਤ ਹੀ ਹੋਰ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਵੀ ਕਿਸ ਤਰ੍ਹਾਂ ਇੱਕ 30 ਸਾਲਾਂ ਦੇ ਨੌਜਵਾਨ ਨੂੰ ਜਿਹੜਾ ਇੰਗਲੈਂਡ ਦੇ ਵਿੱਚ MBE ਚੁਣਿਆ ਗਿਆ ਹੈਗਾ, ਮੋਸਟ ਐਕਸੀਲੈਂਟ ਆਰਡਰ ਦੇ ਨਾਲ ਉਹਨੂੰ ਚੁਣਿਆ ਗਿਆ। ਉਹ ਆਪਾਂ ਤੁਹਾਡੇ ਨਾਲ ਹੋਰ ਵੀ ਖਬਰਾਂ ਸਾਂਝੀਆਂ ਕਰਾਂਗੇ। ਜੀ ਬਿਲਕੁਲ। ਇਸ ਟਾਈਮ ਜਿਹੜੇ ਆਪਾਂ ਕਥਿਤ ਦੋਸ਼ੀ ਦੀ ਗੱਲ ਕਰ ਰਹੇ ਹਾਂ ਉਸ ਨੂੰ $1.2 ਮਿਲੀਅਨ ਦੇ ਬੌਂਡ ਦੇ ਉੱਤੇ ਫਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ। ਤੇ ਮਿਲਦੇ ਹਾਂ ਆਪਾਂ ਸਾਰੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਇਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਇੰਨੀ ਜ਼ੋਰ ਦੀ ਧੱਕ ਧੱਕ ਬੇਬੇ, ਕੀ ਗੱਲ ਦਵਾਈ ਨਹੀਂ ਖਾਧੀ ਅੱਜ? ਵੇ ਕਿੱਥੇ ਪੁੱਤ, ਦਵਾਈ ਤਾਂ ਪੁੱਤਿਆਂ ਦੀ ਪਰਸੋਂ ਦੀ ਮੁੱਕੀ ਆ। ਓ ਸ਼ਾਨਿਆ, ਉਹ ਦਵਾਈ ਨਹੀਂ ਲਿਆ ਕੇ ਦਿੱਤੀ ਬੇਬੇ ਨੂੰ? ਮੈਂ ਗਿਆ ਸੀ ਡੈਡ, ਉੱਥੇ ਲਾਈਨ ਬਹੁਤ ਲੰਬੀ ਸੀ। ਚਾਚਾ ਫੇਰ ਤਾਂ ਆਪਾਂ ਨੂੰ ਜਾਣਾ ਪੈਣਾ। ਉਹ ਕਿੱਥੇ ਖੱਜਲ ਹੁੰਦੇ ਫਿਰਾਂਗੇ ਭਤੀਜ। ਨਟੋਮਸ ਫਾਰਮੇਸੀ ਨਵੀਂ ਖੁੱਲੀ ਆਪਣੇ ਸ਼ਹਿਰ 'ਚ। ਫੋਨ ਖੜਕਾ, ਦਵਾਈ ਅਗਲਿਆਂ ਘਰ ਦੇ ਜਾਣੀ ਆ। ਜੀ ਹਾਂ, ਤੁਸੀਂ ਆਪਣੀਆਂ ਦਵਾਈਆਂ ਬੜੀ ਹੀ ਆਸਾਨੀ ਨਾਲ ਨਟੋਮਸ ਫਾਰਮੇਸੀ ਤੋਂ ਲੈ ਸਕਦੇ ਹੋ। ਮੰਡੇ ਟੂ ਫਰਾਈਡੇ 9 AM to 7 PM, ਸੈਟਰਡੇ 10 AM to 4 PM and Sunday closed। ਦਵਾਈਆਂ ਦੀ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਕਰਦੇ ਨੇ ਤੇ ਇੰਗਲਿਸ਼, ਪੰਜਾਬੀ ਤੇ ਸਪੈਨਿਸ਼ ਵਿੱਚ ਗੱਲ ਕਰਦੇ ਨੇ। ਉਹ ਬਹੁਤ ਤਰ੍ਹਾਂ ਦੀਆਂ ਮੈਡੀਕਲ ਤੇ ਮੈਡੀਕੇਅਰ ਇੰਸ਼ੋਰੈਂਸਸ ਵੀ ਅਸੈਪਟ ਕਰਦੇ ਨੇ। ਪ੍ਰਿਸਕ੍ਰਿਪਸ਼ਨ ਟ੍ਰਾਂਸਫਰ ਤੇ ਪਾਓ $20 ਆਫ। ਨਟੋਮਸ ਫਾਰਮੇਸੀ ਦੇ ਹਰਪ੍ਰੀਤ ਗਿੱਲ, 2087 ਅਰੇਨਾ ਬੁਲੇਵਾਰਡ ਸਵੀਟ 160 ਸੈਕਰਾਮੈਂਟੋ। 9165757827 916 575 7827। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 916-865-6659.
ਜਾਂ ਪਰਮਪ੍ਰੀਤ ਸਿੰਘ ਡੱਡੀ 6615103143। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਜੇਕਰ ਅਜੇ ਵੀ ਤੁਸੀਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ ਜਾਂ ਫਿਰ ਤੁਸੀਂ ਆਪਣੀ ਇੰਸ਼ੋਰੈਂਸ ਦੀ ਸਸਤੀ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਸਭ ਸੇਵਾਵਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ। 2018 ਦੇ ਵਿੱਚ ਜੇਕਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਤਾਂ ਅਗਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪਵੇਗੀ। 2018 ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਪਲਾਨਸ ਦੇ ਰੇਟ ਤਬਦੀਲ ਕੀਤੇ ਹਨ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਨਵੀਂ ਐਪਲੀਕੇਸ਼ਨ ਭਰਨੀ ਹੋਵੇ, ਚੱਲ ਰਹੀ ਪਲਾਨ ਨੂੰ ਚੇਂਜ ਕਰਨਾ ਹੋਵੇ ਜਾਂ ਹੋਰ ਪਲਾਨ ਦੇ ਰੇਟ ਚੈੱਕ ਕਰਨੇ ਹੋਣ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 408-272-2500। ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਇਸ ਤੋਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਹੈ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਬ੍ਰੇਕ ਤੋਂ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਸਿੱਖਾਂ ਦੀ ਜਿਹੜੀ ਪਾਪੂਲੇਸ਼ਨ ਬੜੀ ਘੱਟ ਆ ਤੇ 4,32,000 ਦੇ ਕਰੀਬ ਕਹਿੰਦੇ ਸਿੱਖ ਪੂਰੇ UK ਦੇ ਵਿੱਚ ਰਹਿੰਦੇ ਆ। ਜੇ ਟੋਟਲ UK ਦੀ ਪਾਪੂਲੇਸ਼ਨ ਦੇਖਿਆ ਜਾਵੇ ਕਹਿੰਦੇ ਭਈ 65 ਮਿਲੀਅਨ ਦੇ ਕਰੀਬ ਹੈਗੀ ਆ ਜੀ। ਪਰ ਇੰਨੀ ਛੋਟੀ ਕਮਿਊਨਿਟੀ ਹੋਣ ਦੇ ਬਾਵਜੂਦ ਵੀ ਸਿੱਖਾਂ ਨੇ ਉੱਥੇ ਬਹੁਤ ਜ਼ਿਆਦਾ ਤਰੱਕੀਆਂ ਕੀਤੀਆਂ ਤੇ ਹੁਣ ਇਦਾਂ ਹੀ ਇੱਕ ਉੱਥੇ ਦੇ ਬੜੇ ਇੱਕ ਯੰਗ ਸਿੱਖ ਜਿਹੜੇ ਨੌਜਵਾਨ ਹੈਗੇ ਆ 30 ਸਾਲਾਂ ਦੇ ਓਂਕਾਰਦੀਪ ਸਿੰਘ, ਉਹਨਾਂ ਨੂੰ ਜਿਹੜੀ ਆ ਬ੍ਰਿਟਿਸ਼ ਐਮਪਾਇਰ ਵੱਲੋਂ MEO ਦਾ MBE ਜਿਹੜਾ ਮੋਸਟ ਐਕਸਲੈਂਟ ਆਰਡਰ ਦਾ ਅਵਾਰਡ ਦਿੱਤਾ ਗਿਆ ਹੈਗਾ ਆ। ਤੇ ਇਸ ਨੌਜਵਾਨ ਨੇ ਇੱਕ ਛੋਟੀ ਜਿਹੀ ਜਿਹੜੀ ਇੱਕ ਆਪਣੀ ਸੰਸਥਾ ਸ਼ੁਰੂ ਕੀਤੀ ਸੀ ਨੌਨ ਪ੍ਰੋਫਿਟ, ਜਿਹੜੀ ਬਹੁਤ ਸਾਰੇ ਜਿਹੜੇ ਲੋਕਲ ਇਸ਼ੂਜ਼ ਦੇ ਉੱਤੇ ਕੰਮ ਕਰਦੀ ਸੀ, ਨਾਲ ਹੋਰ ਧਰਮਾਂ ਨਾਲ ਇਕੱਠੇ ਰਲ ਕੇ ਇੰਟਰਫੇਥ ਜਿਹੜਾ ਕੰਮ ਕਰਨ ਦੇ ਲਈ ਜਿਹੜੀ ਇਸ ਨੂੰ ਸਨਮਾਨਿਤ ਜਿਹੜਾ ਕੀਤਾ ਜਾ ਰਿਹਾ। ਕੁਈਨਜ਼ ਨਿਊ ਈਅਰ ਆਨਰਜ਼ ਲਿਸਟ 2018 ਦੇ ਵਿੱਚ ਓਂਕਾਰਦੀਪ ਸਿੰਘ ਉਸ ਦਾ ਨਾਮ ਜਿਹੜਾ ਆ ਉਹ ਸ਼ਾਮਿਲ ਕੀਤਾ ਗਿਆ ਆ। ਬਹੁਤ ਇੱਕ ਜਿਹੜੀ ਵਧੀਆ ਮਾਣ ਵਾਲੀ ਗੱਲ ਆ ਇਸ ਮੁੰਡੇ ਦੇ ਲਈ। ਤੇ ਅਜਿਹੇ ਜਿਹੜੇ ਲੋਕ ਨੇ, ਅਜਿਹੇ ਜਿਹੜੇ ਕੌਮ ਦੇ ਕਹਿ ਲਓ ਵੀ ਉਹ ਜਿਹੜਾ ਸਿਰ ਉੱਚਾ ਕਰਦੇ ਨੇ। ਕਈ ਲੋਕ ਜਿਹੜੇ ਆ ਬਦਨਾਮ ਵੀ ਕਰਦੇ ਨੇ, ਪਰ ਪੋਜ਼ਿਟਿਵ ਬੰਦਿਆਂ ਦੀ ਜਿਹੜੀ ਆ ਉਹ ਜ਼ਿਆਦਾ ਗੱਲ ਹੋਣੀ ਚਾਹੀਦੀ ਤਾਂ ਜੋ ਆਪਾਂ ਇਸ ਦੇ ਬਾਰੇ ਜਿਹੜੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਇਦਾਂ ਦੇ ਲੋਕ ਜਿਹੜੇ ਹੋਰ ਬਣ ਸਕੀਏ। ਤੇ ਨਾਲ ਹੀ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਕਹਿੰਦੇ ਇਸ ਆਨਰ ਲਿਸਟ ਦੇ ਵਿੱਚ 6 ਸਿੰਘ ਨੇ ਕੁੱਲ ਤੇ ਇੱਕ ਕੌਰ ਜਿਹੜਾ ਆ ਉਹਨਾਂ ਨੂੰ ਜਿਹੜਾ ਅਵਾਰਡ ਜਿਹੜਾ ਉਹ ਦਿੱਤਾ ਜਾ ਰਿਹਾ। ਕੁੱਲ 1123 ਆਨਰ ਜਿਹੜੇ ਇਸ ਸਾਲ ਦਿੱਤੇ ਜਾਣੇ ਨੇ। ਤੇ ਜੇ ਦੇਖਿਆ ਜਾਵੇ ਟੋਟਲ ਜਿਹੜੇ 7 ਸਿੱਖਾਂ ਨੂੰ 7 ਨੂੰ ਜਿਹੜਾ ਦਿੱਤਾ ਜਾਣਾ ਹੈ ਅਵਾਰਡ ਪੂਰੇ UK ਦੇ ਵਿੱਚ, ਜਿੱਦਾਂ ਟੋਟਲ ਦੇਣੇ ਆ ਜਿਸ ਤਰ੍ਹਾਂ 1123 ਹੈਗੇ ਆ। ਤੇ ਜਿਹੜੀ ਜੇ ਪਾਪੂਲੇਸ਼ਨ ਵਾਈਜ਼ ਦੇਖਿਆ ਜਾਵੇ ਕਹਿੰਦੇ ਸਿੱਖਾਂ ਦੀ ਪਾਪੂਲੇਸ਼ਨ 0.6% ਬਣਦੀ ਹੈਗੀ। 1% ਵੀ ਨਹੀਂ ਜਿਹੜੇ ਕੁੱਲ ਜਿਹੜੀ ਆਬਾਦੀ ਦੇ UK ਦੇ ਜਿਹੜੇ ਉਹ ਰਹਿੰਦੇ
ਤੇ ਵਧੀਆ ਜਿਹੜੀ ਉਹ ਗੱਲ ਜਿਹੜੀ ਉਹ ਬਣ ਰਹੀ ਆ ਵੀ ਕਾਫੀ ਜਿਹੜਾ ਉਹਨਾਂ ਨੇ ਵਧੀਆ ਕੰਮ ਕੀਤਾ, ਜਿਹੜਾ ਵੀ ਬ੍ਰਿਟਿਸ਼ ਇੰਪਾਇਰ ਦੇ ਵੱਲੋਂ ਜਿਹੜਾ ਇਹਨਾਂ ਨੂੰ ਅਵਾਰਡ ਦਿੱਤਾ ਜਾ ਰਿਹਾ ਹੈ। ਸੋ ਓਂਕਾਰਦੀਪ ਸਿੰਘ ਨੇ ਜਿਹੜੀ ਆਰਗੇਨਾਈਜੇਸ਼ਨ ਸਟਾਰਟ ਕੀਤੀ ਸੀ ਉਹਦਾ ਨਾਮ ਸਿਟੀ 6 ਕਰਕੇ ਜਾਣਿਆ ਜਾਂਦਾ ਹੈ, ਤੇ ਕਹਿੰਦੇ ਬਹੁਤ ਹੀ ਵੱਡਾ ਇਹ ਨੈਟਵਰਕ ਹੈਗਾ ਸਿੱਖ ਪ੍ਰੋਫੈਸ਼ਨਲਸ ਦਾ ਜਿਹੜਾ ਯੂਕੇ ਦੇ ਵਿੱਚ ਹੈਗੇ ਆ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਉੱਥੋਂ ਦੀ ਹੀ ਇੱਕ ਹੋਰ ਕੁੜੀ ਦੀ ਜਿਹੜੀ ਖਬਰ ਆ ਰਹੀ ਹੈ, 18 ਸਾਲਾਂ ਦੀ ਇੱਕ ਜਿਹੜੀ ਕੁੜੀ ਸੰਦੀਪ ਸਮਰਾ, ਕਹਿੰਦੇ ਜਿਸ ਨੇ ਦਾਅਵਾ ਕੀਤਾ ਸੀਗਾ ਵੀ ਉਹ ਪਲਾਟ ਕਰ ਰਹੀ ਸੀ ਵੀ ਉਹ ਆਈਸਿਸ ਨੂੰ ਜੁਆਇਨ ਕਰੇਗੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਖਬਰ ਕਾਫੀ ਜਿਹੜੀ ਚਰਚਿਤ ਰਹੀ ਸੀ ਵੀ ਉਹ ਸ਼ਾਇਦ ਸੀਰੀਆ ਦੇ ਵਿੱਚ ਜਾ ਕੇ ਆਈਸਿਸ ਦੇ ਲਈ ਕੰਮ ਕਰਨਾ ਚਾਹੁੰਦੀ ਸੀ, ਤੇ ਉਸ ਨੇ ਇਸ ਆਪਣੇ ਦੋਸ਼ ਨੂੰ ਕਬੂਲ ਕਰਤਾ। ਤੇ ਅੱਜ ਜਿਹੜੇ ਕੁਝ ਦਿਨ ਪਹਿਲਾਂ ਜਿਹੜੀ ਉੱਥੋਂ ਦੀ ਅਦਾਲਤ ਆ, ਬ੍ਰਿਟਿਸ਼ ਦੀ ਅਦਾਲਤ ਆ, ਉਸ ਨੇ ਸੰਦੀਪ ਸਮਰਾ ਨਾਂ ਦੀ ਇਸ ਕੁੜੀ ਨੂੰ ਉਹਨਾਂ ਨੇ ਜੇਲ੍ਹ ਜਿਹੜੀ ਉਹ ਦੇ ਦਿੱਤੀ ਆ। ਦੇਖੋ, ਇੱਕ ਪਾਸੇ ਇੰਟਰਫੇਥ ਕੰਮ ਕਰਨ ਦੇ ਲਈ ਬੰਦਿਆਂ ਨੂੰ ਅਵਾਰਡ ਜਿਹੜੇ ਦਿੱਤੇ ਜਾ ਰਹੇ ਆ, ਤੇ ਕਈ ਵਾਰੀ ਜਿਹੜੇ ਲੋਕ ਇਸ ਪਾਸੇ ਵੱਲ ਨੂੰ ਵੀ ਜਿਹੜੇ ਨਿਆਣੇ ਚਲੇ ਜਾਂਦੇ ਆ। ਇਸੇ ਲਈ ਆਪਾਂ ਅਕਸਰ ਹਰਜੋਤ ਸਿੰਘ ਜੀ ਕਹਿੰਦੇ ਆਪਣੇ ਜਿੰਨੇ ਵੀ ਪੇਰੈਂਟਸ ਆ, ਮਾਪੇ ਆ, ਜਿਨ੍ਹਾਂ ਦੇ ਨਾਲ ਸਾਰੇ ਜਾਣੇ ਜਿਹੜੇ ਮਿਲ ਜੁਲ ਕੇ ਜਿਹੜੇ ਤੁਸੀਂ ਰਹਿ ਰਹੇ ਹੋ, ਪਤਾ ਹੋਣਾ ਚਾਹੀਦਾ ਵੀ ਕੀ ਤੁਹਾਡੇ ਬੱਚੇ ਆਨਲਾਈਨ ਚਾਹੇ ਉਹ ਰਹਿੰਦੇ ਆ, ਕੀ ਉਹ ਆਨਲਾਈਨ ਪੜ੍ਹ ਰਹੇ ਨੇ, ਕਿੱਦਾਂ ਦੇ ਨਾਲ ਜਿਹੜਾ ਕਈ ਚੀਜ਼ਾਂ ਦੇ ਨਾਲ ਸੰਪਰਕ, ਉਹਨਾਂ ਦੇ ਨਾਲ ਗੱਲਬਾਤ ਕਰਦੇ ਰਹੋ। ਕੱਲੇ ਆਪਾਂ ਹੱਡ ਤੋੜਵੀਂ ਮਿਹਨਤ ਹੀ ਨਾ ਕਰਦੇ ਰਹਿ ਜਾਈਏ, ਬਾਅਦ ਪਤਾ ਨਾ ਲੱਗੇ ਵੀ ਜਿਹੜੇ ਬੱਚੇ ਉਹ ਕਿਹੜੇ ਵਾਲੇ ਪਾਸੇ ਨੂੰ ਜਿਹੜੇ ਉਹ ਤੁਰੇ ਜਾਂਦੇ। ਸੋ ਬਹੁਤ ਜ਼ਰੂਰੀ ਆ ਬੱਚਿਆਂ ਦੇ ਉੱਤੇ ਨਜ਼ਰ ਰੱਖਣੀ। ਤੇ ਕੋਈ ਗੱਲ ਨਹੀਂ ਜੇ ਉਹ ਕਹਿੰਦੇ ਆ ਜੀ ਪ੍ਰਾਈਵੇਸੀ ਨੂੰ ਇੱਦਾਂ ਆ, ਉਹ ਉੱਦਾਂ ਆ, ਕੋਈ ਗੱਲ ਨਹੀਂ, ਅਸੀਂ ਵੀ ਉਸ ਤੋਂ ਬਗੈਰ ਸਾਰੇ ਜਾਣੇ ਵੱਡੇ ਹੋਏ ਆ, ਪਲੇ ਆ, ਸਾਰਾ ਕੁਝ ਹੋਇਆ ਆ। ਅੱਜ ਦੇ ਜ਼ਮਾਨੇ ਦੇ ਨਾਲ ਚਲੋ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ, ਪਰ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਆ ਵੀ ਉਹ ਜਿਹੜਾ ਕੀ ਕੁਛ ਜਿਹੜਾ ਉਹ ਕਰ ਰਹੇ ਆ। ਆਪਣੀ ਰਿਸਰਚ ਰੱਖੋ ਤੇ ਨਿਆਣਿਆਂ ਦੇ ਨਾਲ ਵੱਧ ਤੋਂ ਵੱਧ ਗੱਲ ਕਰੋ। ਸਕੂਲੇ ਜਿਹੜਾ ਜ਼ਰੂਰ ਉਹਨਾਂ ਦੇ ਟੀਚਰਸ ਦੇ ਨਾਲ ਜਿਹੜੀ ਗੱਲਬਾਤ ਕਰਨ ਦੇ ਲਈ ਜ਼ਰੂਰ ਜਾਇਆ ਕਰੋ। ਬਿਲਕੁਲ। ਸੋ ਅਗਲੀ ਖਬਰ ਰਾਜਕਰਮਵੀਰ ਸਿੰਘ ਜੀ ਆ ਰਹੀ ਆ, ਈਕੋ 6 ਜਿਹੜੀ ਇੱਕ ਵਾਸ਼ਿੰਗਟਨ ਬੇਸਡ ਸਿੱਖ ਆਰਗੇਨਾਈਜੇਸ਼ਨ ਹੈਗੀ ਆ, ਉਹਨਾਂ ਨੇ ਦੁਨੀਆ ਭਰ ਦੇ ਵਸਦੇ ਸਿੱਖਾਂ ਨੂੰ ਇਹ ਇੱਕ ਬੇਨਤੀ ਕੀਤੀ ਆ ਵੀ ਜਿਹੜਾ ਮਾਰਚ 14 2018 ਨੂੰ ਵਰਲਡ ਸਿੱਖ ਐਨਵਾਇਰਨਮੈਂਟ ਡੇ ਕਰਕੇ ਮਨਾਇਆ ਜਾਵੇ। ਇਹ ਜਿਹੜੀ ਇਹ ਕਹਿੰਦੇ ਟ੍ਰਿਬਿਊਟ ਆ ਸ਼੍ਰੀ ਗੁਰੂ ਹਰਰਾਏ ਜੀ ਸਾਹਿਬ ਨੂੰ ਦਿੱਤੀ ਜਾਣੀ ਹੈਗੀ ਆ, ਤੇ ਜਿਹੜੇ ਇਹ ਹਰ ਸਾਲ ਜਿਹੜਾ ਇਹ ਦਿਨ ਮਨਾਇਆ ਜਾਂਦਾ ਆ। ਸੋ ਇਹ ਜਿਹੜੇ ਗੁਰੂ ਹਰਰਾਏ ਸਾਹਿਬ ਗੁਰੂ ਜੀ ਆ, ਇਹਨਾਂ ਨੇ ਕਹਿੰਦੇ ਵੀ ਆਪਣੇ ਸਮੇਂ ਦੇ ਜਦੋਂ ਉਹਨਾਂ ਦਾ ਟਾਈਮ ਸੀ 1644 ਤੋਂ 1661 ਤੱਕ, ਉਹਨਾਂ ਨੇ ਇਹ ਮੂਵਮੈਂਟ ਸ਼ੁਰੂ ਕੀਤੀ ਸੀ ਵੀ ਵੱਧ ਤੋਂ ਵੱਧ ਜਿਹੜੇ ਆ ਦਰਖਤ ਲਗਾਏ ਜਾਣ ਉਸ ਟਾਈਮ ਦੇ ਉੱਤੇ। ਜੀ ਜੀ। ਸੋ ਬਿਲਕੁਲ ਜੀ, ਆਪਾਂ ਵੀ ਸਾਰਿਆਂ ਨੂੰ ਦੇਖੋ, ਆਪਾਂ ਵਾਤਾਵਰਣ ਕੁਦਰਤ ਦੇ ਜਿਹੜੇ ਕਰੀਬ ਹੋਣੇ ਚਾਹੀਦੇ, ਪਰ ਕਿਤੇ ਨਾ ਕਿਤੇ ਆਪਾਂ ਹੀ ਜੇ ਵਾਤਾਵਰਣ ਨੂੰ ਗੰਦਲਾ ਕਰਨ ਲੱਗ ਜਾਵਾਂਗੇ ਤਾਂ ਫਿਰ ਸਿਚੁਏਸ਼ਨ ਬੈਡ ਹੁੰਦੀ। ਆਪਾਂ ਦੇਖਦੇ ਹਾਂ ਵੀ ਕਿੱਦਾਂ ਮੌਸਮ ਦੇ ਵਿੱਚ, ਵੈਦਰ ਦੇ ਵਿੱਚ ਕਿੰਨੀਆਂ ਜ਼ਿਆਦੀਆਂ ਤਬਦੀਲੀਆਂ ਆ ਰਹੀਆਂ। ਦੇਖੋ, ਪੋਲੀਟੀਸ਼ੀਅਨ ਕੁਛ ਵੀ ਜਿਹੜੇ ਉਹ ਕਹੀ ਜਾਣ, ਉਹ ਪਾਲਿਸੀਆਂ ਜਿਹੜੀਆਂ ਮਰਜ਼ੀ ਜਿਹੜੀਆਂ ਬਣਾਈ ਜਾਣ, ਜਿੰਨੀ ਦੇਰ ਤੱਕ ਇੰਡੀਵਿਜੂਅਲ ਲੋਕ ਜਿਹੜੇ ਇਸ ਚੀਜ਼ ਦੇ ਵਿੱਚ ਸਾਥ ਨਹੀਂ ਦਿੰਦੇ, ਕੋਈ ਸਰਕਾਰਾਂ ਕਾਮਯਾਬ ਨਹੀਂ ਹੋ ਸਕਦੀਆਂ। ਆਪਾਂ ਦੇਖਿਆ ਵੀ ਆ ਜਿਹੜੀ ਇਸ ਟਾਈਮ ਮੌਜੂਦਾ ਸਰਕਾਰ, ਇਹ ਤਾਂ ਮੰਨਦੀ ਹੋਈ ਨਹੀਂ ਵੀ ਜਿਹੜਾ ਕਿਸੇ ਤਰੀਕੇ ਦੇ ਨਾਲ ਕੋਈ ਚੇਂਜ ਜਿਹੜਾ ਹੋ ਰਿਹਾ। ਜਿਹੜਾ ਪੈਰਿਸ ਕਲਾਈਮੇਟ ਅਕੋਰਡ ਸੀ, ਉਸ ਦੇ ਵਿੱਚੋਂ ਵੀ ਨਾਮ ਉਹਨਾਂ ਨੇ ਜਿਹੜਾ ਉਹ ਵਾਪਸ ਜਿਹੜਾ ਉਹ ਲੈ ਲਿਆ ਸੀ, ਜੋ ਕਿ ਇੱਕ ਹਿਸਾਬ ਨਾਲ ਮਾੜੀ ਗੱਲ ਆ। ਉਹ ਇਕੱਲੇ ਅਮਰੀਕਾ ਦੇ ਜਿਹੜਾ ਆ ਉਹ ਵਾਤਾਵਰਣ ਨੂੰ ਤੁਸੀਂ ਇੱਦਾਂ ਕਹੀ ਜਾਓਗੇ, ਬਾਕੀ ਜੇ ਸਾਰੀ ਦੁਨੀਆ ਮੰਨਦੀ ਆ ਵੀ ਇਹ ਜਿਹੜਾ ਖਰਾਬੀ ਹੋ ਰਹੀ ਆ, ਤੇ ਇਹਨਾਂ ਦੇ ਬਾਹਰ ਨਿਕਲਣ ਦੇ ਨਾਲ ਪ੍ਰੋਬਲਮ ਹੀ ਹੋਣੀ, ਕਿਉਂਕਿ ਖੇਤਰਫਲ ਬਹੁਤ ਵੱਡਾ, ਇੰਡਸਟਰੀ ਬਹੁਤ ਜ਼ਿਆਦਾ ਹੈ, ਕਾਰਬਨ ਡਾਈਆਕਸਾਈਡ ਜਿਹੜੀ ਉਹ ਜ਼ਿਆਦਾ ਨਿਕਲਦੀ ਹੈ, ਜਿਸ ਕਰਕੇ ਜਿਹੜੀਆਂ ਚੇਂਜਸ ਜਿਹੜੀਆਂ ਉਹ ਆ ਰਹੀਆਂ ਨੇ। ਸੋ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਖੁਦ ਜਿਹੜਾ ਵਾਤਾਵਰਣ ਦੇ ਪ੍ਰਤੀ ਜਿਹੜਾ ਸੁਹਿਰਦ ਹੋਣਾ ਚਾਹੀਦਾ ਹੈ। ਚੀਜ਼ਾਂ ਨੂੰ ਦੇਖੋ, ਹੁਣ ਕੇਪ ਟਾਊਨ ਦੀ ਆਪਾਂ ਖਬਰ ਕੀਤੀ, ਪਾਣੀ ਬੂੰਦ ਬੂੰਦ ਨੂੰ ਤਰਸੇ ਪਏ ਨੇ ਉੱਥੇ ਦੇ ਲੋਕ। ਬਾਅਦ 'ਚ ਇੱਥੇ ਜਦੋਂ ਡਰਾਟ ਆਉਂਦਾ, ਆਪਾਂ ਨੂੰ ਪਤਾ ਵੀ ਕਿੰਨੀ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਆਪਾਂ ਨੂੰ ਕਿੰਨੀ ਜਿਹੜੀ ਆ ਸਥਿਤੀ ਭੈੜੀ ਚੋਂ ਜਿਹੜਾ ਉਹ ਨਿਕਲਣਾ ਪੈਂਦਾ ਆ। ਫਿਰ ਸੋ ਇਹ ਚੀਜ਼ਾਂ ਜਿਹੜੀਆਂ ਉਹ ਨਾ ਹੋਣ, ਇਸ ਦੇ ਲਈ ਆਪਾਂ ਪਹਿਲਾਂ ਹੀ ਜਿਹੜਾ ਆਪਾਂ ਵਾਤਾਵਰਣ ਦੇ ਪ੍ਰਤੀ ਜਿਹੜਾ ਸੁਹਿਰਦ ਰਹੀਏ, ਐਵੇਂ ਪਾਣੀ ਨਾ ਵੇਸਟ ਕਰੀਏ, ਬਿਜਲੀ ਨਾ ਵੇਸਟ ਕਰੀਏ, ਕਿਉਂਕਿ ਅਕਸਰ ਤਾਂ ਇਸ ਧਰਤੀ ਦੇ ਵਿੱਚੋਂ ਹੀ ਸਾਰਾ ਕੁਝ ਜਿਹੜਾ ਉਹ ਨਿਕਲ ਰਿਹਾ ਆ। ਜੀ, ਅਗਲੀ ਖਬਰ ਜ਼ਰੂਰ ਜਿਹੜਾ 14 ਮਾਰਚ ਨੂੰ ਸਾਰੇ ਜਾਣੇ ਜਿਹੜੇ ਆ ਮਿਲ ਜੁਲ ਕੇ ਬੂਟੇ ਲਾਓ, ਸਾਰਾ ਕੁਛ ਨਾ ਕੁਛ ਇਦਾਂ ਦਾ ਕਰੋ ਤਾਂ ਜੋ ਜਿਹੜਾ ਆਪਣਾ ਇਹ ਜਿਹੜਾ ਵਰਲਡ ਸਿੱਖ ਐਨਵਾਇਰਨਮੈਂਟ ਡੇ ਆ ਉਸ ਨੂੰ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਸਕੇ। ਬਿਲਕੁਲ। ਤੇ ਜਿੰਨੇ ਸਾਡੇ ਸਰੋਤੇ ਸੁਣ ਵੀ ਰਹੇ ਆ ਪੰਜਾਬੀ ਰੇਡੀਓ USA ਦੇ, ਜਿੱਥੇ ਵੀ ਤੁਸੀਂ ਹੈਗੇ ਆ, ਚਾਹੇ ਗੁਰੂ ਘਰਾਂ 'ਚ ਵੱਧ ਤੋਂ ਵੱਧ ਬੂਟੇ ਲਾਓ, ਆਪਣੇ ਘਰ ਲਾਓ, ਤੇ ਲੋਕਲ ਜਿਹੜੇ ਤੁਹਾਡੇ ਨਿਊਜ਼ ਵਾਲੇ ਆ ਉਹਨਾਂ ਨੂੰ ਵੀ ਜ਼ਰੂਰ ਕੰਟੈਕਟ ਕਰੋ। ਤੇ ਦੇਖੋ ਜੀ, ਆਹ ਦੇਣਾ ਹੈਗਾ ਅਸੀਂ ਇੱਥੇ ਦੇਖੋ, ਬਹੁਤ ਵਾਰੀ ਦੇਖੋ ਹਰਜੋਤ ਸਿੰਘ ਜੀ ਇਦਾਂ ਹੁੰਦਾ, ਸਾਰੇ ਜਾਣੇ ਮਿਲ ਜੁਲ ਕੇ, ਆਪਾਂ ਅਕਸਰ ਸੁਣਦੇ ਰਹਿੰਦੇ ਵੀ ਇਹਨਾਂ ਨੇ ਮਿਲ ਜੁਲ ਕੇ ਇੰਨੇ ਲੱਖ ਇੰਨੇ ਜਿਹੜੇ ਬੂਟੇ ਲਾਏ, ਵਰਲਡ ਰਿਕਾਰਡ ਬਣਾਇਆ। ਕੁਛ ਨਾ ਕੁਛ ਇਦਾਂ ਦਾ ਹਮਲਾ ਮਾਰੋ, ਸਾਰੇ ਜਾਣੇ ਜਦੋਂ ਕੋਈ ਹੋਰ ਤਰੀਕੇ ਦਾ ਵੀ
ਜੇ ਮਤਾ ਗੁਰੂ ਘਰ ਵਾਲੇ ਪਾਸ ਜਿਹੜੇ ਕਰਵਾ ਸਕਦੇ, ਕੁਛ ਨਾ ਕੁਛ ਇਦਾਂ ਦਾ ਵੀ ਜਿਹੜਾ ਹਮਲਾ ਜਿਹੜਾ ਸਾਰਿਆਂ ਨੂੰ ਮਾਰਨਾ ਚਾਹੀਦਾ ਆ ਵੀ ਹਾਂ ਜੀ ਜਿੰਨੀ ਸਾਧ ਸੰਗਤ ਆ ਸਾਰੇ ਜਾਣੇ ਇੱਕ ਇੱਕ ਬੂਟਾ ਜਿਹੜਾ ਲੈ ਕੇ ਜਾਓ, ਗੁਰਦੁਆਰੇ ਨੂੰ ਲੈ ਜਾਓ ਜਾਂ ਗੁਰਦੁਆਰੇ ਇਕੱਠੇ ਕਰਕੇ ਸਾਰਿਆਂ ਨੂੰ ਦੇ ਦਿਓ। ਹੁਣ ਆਪਾਂ ਜਿਹੜੇ ਟਾਊਨ 'ਚ ਰਹਿੰਦੇ ਆ ਰਾਜਗਨਵੀਰ ਸਿੰਘ ਜੀ, ਕੁਝ ਸਾਲ ਪਹਿਲਾਂ ਮੈਂ ਦੇਖਿਆ ਵੀ ਕੱਲੇ ਦੇ ਘਰ ਸਾਡੇ ਚਿੱਠੀ ਆਈ ਹੈ ਨਾ ਜੀ। ਹਾਲਾਂਕਿ ਸਾਡੇ ਬਹੁਤ ਦਰਖਤ ਹੈਗੇ ਆ ਘਰਾਂ ਦੇ ਵਿੱਚ, ਸਾਡੇ ਖੁਦ ਦੇ 10-12 ਹੈਗੇ ਆ, ਤੇ ਭਈ ਅਸੀਂ ਤੁਹਾਡੇ ਘਰ ਦੇ ਮੂਹਰੇ ਇੱਕ ਹੋਰ ਬੂਟਾ ਲਾਉਣ ਜਾ ਰਹੇ ਹੈਗੇ ਆ। ਫ੍ਰੀ ਸਿਟੀ ਨੇ ਉਹਨਾਂ ਨੇ ਟੋਆ ਪੱਟਿਆ, ਫ੍ਰੀ ਬੂਟਾ ਛੱਡ ਕੇ ਗਏ ਵੀ ਤੁਸੀਂ ਪਾਣੀ ਦਾ ਧਿਆਨ ਰੱਖਿਓ, ਤੇ ਉਹ ਹੁਣ ਮੇਰੇ ਖਿਆਲ ਨਾਲ 10-10 15-15 ਫੁੱਟ ਉੱਚੇ ਹੋ ਗਏ। ਸੋ ਇਸ ਤਰ੍ਹਾਂ ਬਿਲਕੁਲ ਕਰਨਾ ਚਾਹੀਦਾ ਹੈਗਾ এনवायरमेंट ਦੇ ਲਈ। ਬੂਟਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੇ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਜਿਹੜਾ ਆ ਇਸ এনवायरमेंटल ਡੇ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਤੇ ਬਾਕੀ ਜਦੋਂ ਤਿਆਰੀ ਹੋ ਜਾਵੇ ਫੋਟੋਆਂ ਖਿੱਚੋ, ਜੋ ਵੀ ਅਸੀਂ ਜ਼ਰੂਰ ਆਪਣੇ ਪੰਜਾਬੀ ਰੇਡੀਓ USA ਦੇ ਉੱਤੇ ਖਬਰ ਵੀ ਸ਼ੇਅਰ ਕਰਾਂਗੇ ਤੇ ਨਾਲ ਦੇ ਨਾਲ ਜਿਹੜੀ ਉਹਦੀਆਂ ਤਸਵੀਰਾਂ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰਾਂਗੇ। ਕੱਲਾ ਜ਼ਰੂਰੀ ਨਹੀਂ ਅਸੀਂ ਅਮਰੀਕਾ ਦੀ ਗੱਲ ਕਰ ਰਹੇ, ਕੈਨੇਡਾ 'ਚ ਸੁਣ ਰਹੇ ਹੋ ਤੁਸੀਂ, ਮੈਕਸੀਕੋ 'ਚ ਸੁਣ ਰਹੇ ਹੋ ਤੁਸੀਂ, ਆਸਟ੍ਰੇਲੀਆ 'ਚ ਸੁਣ ਰਹੇ ਹੋ, ਇੰਡੀਆ 'ਚ ਸੁਣ ਰਹੇ ਹੋ, ਪਾਕਿਸਤਾਨ 'ਚ, ਯੂਰਪ ਦੇ ਕਿਸੇ ਵੀ ਹਿੱਸੇ ਦੇ ਵਿੱਚ, ਜਿਹੜੀ ਵੀ ਮੁਲਕ ਦੇ ਵਿੱਚ, ਅਫਰੀਕਾ ਦੇ ਕਿਸੇ ਵੀ ਹਿੱਸੇ 'ਚ, ਸਾਊਥ ਅਮਰੀਕਾ ਦੇ ਵਿੱਚ, ਜਿੱਥੇ ਵੀ ਤੁਸੀਂ ਸਾਡੇ ਨਾਲ ਜੁੜੇ ਹੋ, ਜੇ ਤੁਸੀਂ ਇਕੱਲੇ ਕਰ ਰਹੇ ਹੋ, ਤੁਸੀਂ ਮਿਲ ਕੇ ਕਰ ਰਹੇ ਹੋ, ਜ਼ਰੂਰ ਇਸ ਚੀਜ਼ ਨੂੰ ਜਿਹੜਾ ਆਪਾਂ ਵੱਧ ਤੋਂ ਵੱਧ ਅੱਗੇ ਕਰੀਏ ਤਾਂ ਜੋ ਆਪਾਂ ਵਾਤਾਵਰਣ ਦੇ ਲਈ ਕੁਛ ਨਾ ਕੁਛ ਕਰ ਸਕੀਏ ਤੇ ਕੁਛ ਚੰਗਾ ਹੀ ਕਰਕੇ ਜਾਈਏ। ਕਿਉਂਕਿ ਜਿਹੜਾ ਆਖੀ ਜਾਂਦੀ ਹੈ ਗੱਲ ਹਰਜੋਤ ਸਿੰਘ ਜੀ, ਬੂਟਾ ਜਿਹੜਾ ਦਾਦਾ ਲਾਉਂਦਾ ਤੇ ਛਾਂ ਜਿਹੜਾ ਪੋਤਾ ਜਿਹੜਾ ਉਸ ਦੀ ਜਿਹੜੀ ਗਾਂ ਤੋਂ ਗਾਂ ਜਿਹੜੇ ਪੇਰੈਂਟਸ ਲਾ ਕੇ ਤੇ ਗ੍ਰੈਂਡ ਚਿਲਡਰਨ ਦੇ ਲਈ ਜਿਹੜੀ ਉਹ ਛਾਂ ਹੁੰਦੀ ਆ। ਸੋ ਉਸੇ ਵੇਲੇ ਨਤੀਜੇ ਨਹੀਂ ਆਉਂਦੇ ਹੁੰਦੇ, ਸਮਾਂ ਲੱਗਦਾ ਹੁੰਦਾ ਆ, ਪਰ ਪਾਲਣਾ ਜਿਹੜਾ ਜ਼ਰੂਰ ਪੈਂਦਾ ਤੇ ਉਹ ਤਾਂ ਹੀ ਫਾਇਦਾ ਹੋਊਗਾ ਜੇ ਆਪਾਂ ਹੁਣ ਤੋਂ ਕਰਾਂਗੇ। ਆਉਣ ਵਾਲੇ ਜਿਹੜੀਆਂ ਨਸਲਾਂ ਦੇ ਲਈ ਕੁਛ ਨਾ ਕੁਛ ਆਪਾਂ ਕੁਛ ਹਰਿਆਲੀ ਜੇ ਕੁਛ ਛੱਡ ਕੇ ਜਾਈਏ ਤਾਂ ਜੀ। ਜੋ ਅਗਲੀ ਖਬਰ ਵੱਲ ਚਲੀਏ, ਬੜੀ ਇੰਪੋਰਟੈਂਟ ਖਬਰ ਆ ਰਾਜਕਨਵੀਰ ਸਿੰਘ ਜੀ। ਜਿਹੜੀ US ਗਵਰਨਮੈਂਟ ਆ ਉਹ ਤੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਟਰਾਈ ਕਰ ਰਹੇ ਆ ਵੀ USA ਦੇ ਵਿੱਚ ਅਸੀਂ 5G ਨੈਟਵਰਕ ਜਿਹੜਾ ਲੈ ਆਈਏ। ਸੋ ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਲਰੇਡੀ USA ਦੇ ਵਿੱਚ ਵੀ ਕਈ ਫਰਮਸ ਤੇ ਯੂਰਪੀਅਨ ਕਈ ਫਰਮਸ ਨਾਲ ਵੀ ਗੱਲ ਕਰਨੀ ਸ਼ੁਰੂ ਕੀਤੀ ਹੈਗੀ ਆ। ਤੇ ਇਹ ਜਿਹੜਾ 5G ਨੈਟਵਰਕ ਹੋਊਗਾ, ਕਹਿੰਦੇ ਓਬਵੀਅਸਲੀ ਇਹਦੇ 'ਚ ਗਵਰਨਮੈਂਟ ਕੰਟਰੋਲ ਹੋਊਗਾ। ਇਹਦਾ ਮੇਨ ਰੀਜ਼ਨ ਜਿਹੜਾ ਉਹਨਾਂ ਨੇ ਇਹ ਦੱਸਿਆ ਹੈਗਾ ਆ ਕਿਉਂਕਿ ਚਾਈਨਾ ਜਿਹੜੀ ਹੈਗੀ ਆ ਉਹ ਬਹੁਤ ਟਰਾਈ ਕਰ ਰਿਹਾ ਹੈਗਾ ਆ ਸਾਈਬਰ ਸਿਕਿਉਰਿਟੀ ਨੂੰ ਜਿਹੜਾ ਮੈਸਅਪ ਕਰਨ ਦੇ ਲਈ, ਹਨਾ ਜੀ। ਸੋ ਇਹਦੇ ਨਾਲ ਕਹਿੰਦੇ ਵੀ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਬਹੁਤ ਸਟਰੋਂਗ ਰਹੇਗੀ। ਪਰ ਜਿਹੜੇ ਸਾਡੇ FCC ਦੇ ਚੇਅਰਮੈਨ ਹੈਗੇ ਆ, ਈਵਨ ਦੋ ਉਹ ਰਿਪਬਲਿਕਨ ਵੀ ਹੈਗੇ ਆ ਜਿਨ੍ਹਾਂ ਦਾ ਨਾਂ ਅਜੀਤ ਪਾਏ ਕਰਕੇ ਜਾਣਿਆ ਜਾਂਦਾ, ਤੇ ਉਹ ਕਹਿੰਦੇ ਵੀ ਨਹੀਂ, ਮੈਂ ਇਸ ਹੱਕ ਦੇ ਵਿੱਚ ਨਹੀਂ ਹੈਗਾ ਵੀ ਜਿਹੜੀ 5G ਆ ਉਹ ਲਿਆਣੀ ਚਾਹੀਦੀ ਹੈਗੀ ਆ। ਉਹ ਇਹਨੇ ਕਿੱਥੋਂ ਹੱਕ 'ਚ ਹੋਣਾ ਜਿੱਦ ਨੈਟ ਨਿਊਟਰਲਿਟੀ ਜਿਹੜੀ ਉਹ ਬੰਦ ਕਰਨ ਦੇ ਲਈ ਜਿਹੜੀ ਕਿਉਂਕਿ ਵਰਾਈਜ਼ਨ ਦਾ ਕਿਤੇ ਨਾ ਕਿਤੇ ਟਾਪ ਐਗਜ਼ੀਕਿਊਟਿਵਸ ਦੇ ਵਿੱਚੋਂ ਇਹ ਬੰਦਾ ਜਿਹੜਾ ਉਹਨਾਂ ਦੇ ਲਈ ਕੰਮ ਕਰਕੇ ਆਇਆ ਆ, ਉਹਨਾਂ ਨੇ ਉਹਨਾਂ ਦਾ ਪੱਖ ਪੂਰਦੇ ਹੋਏ ਫਾਸਟ ਲੇਨ ਸਲੋ ਲੇਨਸ ਜਿਹੜੀਆਂ ਇੱਕ ਹਿਸਾਬ ਦੇ ਨਾਲ ਇੰਟਰਨੈਟ ਦੇ ਉੱਤੇ ਬਣਾਉਣ ਦੇ ਲਈ ਮਨਜ਼ੂਰੀ ਇੱਕ ਹਿਸਾਬ ਨਾਲ ਦਵਾ ਦਿੱਤੀ। ਉਸ ਦੇ ਉੱਤੇ ਜਿਹੜੀ ਪਹਿਲੋਂ ਰੋਕ ਲੱਗੀ ਸੀ ਉਹ ਰੋਕ ਜਿਹੜੀ ਹਟਵਾ ਦਿੱਤੀ। ਤੇ ਆਈ ਥਿੰਕ ਇਹ ਚਾਹੁੰਦੇ ਨਹੀਂ ਆ ਇਨਫਰਾਸਟ੍ਰਕਚਰ ਜਿਹੜਾ ਆ ਉਹ ਜਿਹੜਾ ਬਹੁਤਾ ਤੇਜ਼ ਹੋ ਸਕੇ। ਪਰ ਚਲੋ ਕੋਈ ਨਹੀਂ, ਕਮੇਟੀ ਦਾ ਚੇਅਰਮੈਨ ਵੀ ਕਿੰਨੇ ਕੁ ਚਿਰ ਦੇ ਲਈ ਜਿਹੜਾ ਕੋਈ ਰਹਿ ਸਕਦਾ ਆ, ਇਹ ਹਰ ਇੱਕ ਨੂੰ ਜਿਹੜਾ ਉਹ ਪਤਾ ਆ। ਪਰ ਕਈ ਵਾਰੀ ਸਿਚੁਏਸ਼ਨ ਇੰਨੀ ਕੋਈ ਜਿਹੜਾ ਬੰਦਾ ਬੈਡ ਕਰ ਜਾਂਦਾ ਹੁੰਦਾ ਵੀ ਬਾਅਦ ਉਸ ਨੂੰ ਰਿਵਾਈਵ ਕਰਨ ਦੇ ਲਈ ਕਈ ਟਰਮਾਂ ਹੋਰ ਜਿਹੜੀਆਂ ਉਹ ਲੱਗ ਜਾਂਦੀਆਂ ਹੁੰਦੀਆਂ ਆ। ਹੋਪਫੁਲੀ ਕਿਉਂਕਿ ਇਹ ਅਮਰੀਕਾ ਜਾਣਾ ਹੀ ਇਸੇ ਚੀਜ਼ ਦੇ ਲਈ ਜਾਂਦਾ। ਅਮਰੀਕਾ ਦੁਨੀਆ ਦੇ ਵਿੱਚ ਨੰਬਰ 1 ਇਸੇ ਲਈ ਆ ਵੀ ਟੈਕਨੋਲੋਜੀਕਲ ਐਡਵਾਂਸਮੈਂਟ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ੀ ਦੇ ਨਾਲ ਜਿਹੜੀਆਂ ਇੱਥੇ ਜਿਹੜੀਆਂ ਹੁੰਦੀਆਂ ਆ, ਪਰ ਕਿਤੇ ਨਾ ਕਿਤੇ ਸਲੋ ਡਾਊਨ ਹੋਇਆ ਪਿਆ ਇਹ ਸਾਰੀਆਂ ਚੀਜ਼ਾਂ ਦੇ ਵਿੱਚ। ਉੱਦਾਂ ਹੁਣ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਅਸੀਂ ਜਿਹੜੇ ਆ ਇਹਨਾਂ ਲੋਕਾਂ ਨੂੰ ਇੱਥੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਅਸੀਂ ਟੈਕਸ ਜਿਹੜੇ ਆ ਉਹ ਘੱਟ ਉਹਨਾਂ ਨੂੰ ਦੇ ਰਹੇ ਆ, ਪਰ ਨਾਲ ਦੇ ਨਾਲ ਜਿਹੜੇ H1B ਜਾਂ ਹੋਰ ਇਮੀਗ੍ਰੇਸ਼ਨ ਆ ਉਸ ਦੇ ਉੱਤੇ ਜਿਹੜੀ ਉਹ ਰੋਕ ਲਾਉਣ ਦੀ ਕੋਸ਼ਿਸ਼ ਜਿਹੜੀ ਨਾਲ ਨਾਲ ਉਹਨਾਂ ਦੀ ਜਿਹੜੀ ਉਹ ਚੱਲ ਰਹੀ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਇਹ ਵਿਚਕਾਰ ਜੇ ਕਿਸੇ ਪਾਸੇ ਜਿਹੜੀ ਗੱਲ ਬਣ ਸਕੂਗੀ ਜਾਂ ਨਹੀਂ ਬਣ ਸਕੂਗੀ ਜੀ। ਸੋ ਬਿਲਕੁਲ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਪ੍ਰੀਲਿਮਿਨਰੀ ਟਾਕਸ ਦੇ ਵਿੱਚ ਹੈਗਾ USA ਤੇ ਯੂਰਪੀਅਨ ਕੰਪਨੀਆਂ ਦੇ ਨਾਲ, ਤਾਂ ਕਿ ਜਿਹੜੀ 5G ਟੈਕਨੋਲੋਜੀ ਆ ਇਹਨੂੰ ਪੋਸੀਬਲੀ ਕਹਿੰਦੇ ਫੈਡਰਲ ਫੰਡਸ ਦੇ ਨਾਲ ਜਿਹੜਾ ਪੁਸ਼ ਕੀਤਾ ਜਾ ਸਕੇ। ਪਰ ਇਹਦੇ ਬਾਰੇ ਹਜੇ ਕੋਈ ਡਿਸੀਜਨ ਨਹੀਂ ਹੋਇਆ ਵੀ ਫੰਡਿੰਗ ਕਿਸ ਤਰ੍ਹਾਂ ਹੋਣੀ ਹੈਗੀ ਆ ਤੇ ਜਿਹੜਾ ਕੰਟਰੋਲ ਕਿਸ ਤਰ੍ਹਾਂ ਹੋਊਗਾ। ਇਹ ਹਜੇ ਕਹਿੰਦੇ ਸਤੰਬਰ ਤੱਕ ਜਿਹੜਾ ਡਿਟੇਲ ਦੇ ਵਿੱਚ ਆਏਗਾ ਜੀ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਣੇ ਸਰੋਤਿਆਂ ਨੂੰ ਦੱਸੀ ਜਾਏ ਵੀ ਇੱਕ ATM ਦੇ ਉੱਤੇ ਜੈਕਪੋਟਿੰਗ ਅਟੈਕਸ ਜਿਹੜੇ ਇਸ ਟਾਈਮ ਚੱਲ ਰਹੇ ਆ। ਸੀਕ੍ਰੇਟ ਸਰਵਿਸ ਨੇ ਸਾਰੇ ਨਾਗਰਿਕਾਂ ਨੂੰ ਇਸ ਦੇ ਬਾਰੇ ਚੇਤਾਵਨੀ ਜਿਹੜੀ ਉਹ ਦਿੱਤੀ ਆ। ਉਹ ਕਹਿੰਦੇ ਵੀ ਯੂਰਪ ਦੇ ਵਿੱਚ ਬਹੁਤ ਇੱਕ ਪ੍ਰਚਲਿਤ ਤਰੀਕੇ ਦੇ ਨਾਲ ATMs ਨੂੰ ਲੁੱਟਣ ਦਾ ਤਰੀਕਾ ਆ। ਉਸ ਦੇ ਵਿੱਚ ਕੀ ਕਰਦੇ ਆ ਵੀ ਬਹੁਤ ਸਾਰੇ ਲੋਕ ATM ਨੂੰ ਉਹਦੇ ਟੈਕਨੀਸ਼ੀਅਨ ਬਣ ਕੇ ਆਉਂਦੇ, ਉੱਦਾਂ ਦੀ ਵਰਦੀ ਜਿਹੜੀ ਉਹ ਪਾ ਕੇ ਆਉਂਦੇ ਆ
ਤੇ ਉਸ ਦਾ ਜਿਹੜੀ ਕੀ ਖੋਲ ਦਿੱਤੀ ਜਾਂਦੀ ਆ। ਮਾੜੀ ਗੱਲ ਇਹ ਆ ਹਰਜੋਤ ਸਿੰਘ ਜੀ ਵੀ ਇਹ ਜਿਹੜੀ ਜੈਨਰਿਕ ਕੀ ਆ ਕਹਿੰਦੇ ਆਨਲਾਈਨ ਈਜ਼ੀਲੀ ਪਰਚੇਜ਼ ਦੇ ਲਈ ਅਵੇਲੇਬਲ ਆ। ਉਹ ਕੀ ਕਰਦੇ ਆ ਫਿਰ ਜਦੋਂ ਟੈਕਨੀਸ਼ੀਅਨ ਬਣ ਕੇ ਆਉਂਦੇ ਆ ਉੱਥੇ ਵਿੱਚ ਕੋਈ ਆਪਣਾ ਲੈਪਟਾਪ ਜਾਂ ਕੋਈ ਇਦਾਂ ਦੀ ਚੀਜ਼ ਜਿਹੜੀ ਉਹ ਲਾ ਦਿੰਦੇ ਆ ਜਿਸ ਦੇ ਨਾਲ ATM ਦੇ ਉੱਤੇ ਉਹ ਬਾਹਰੋਂ ਕੰਟਰੋਲ ਜਿਹੜੇ ਦੂਰੋਂ ਕਰ ਸਕਦੇ ਆ। ਫਿਰ ਇੱਕ ਹੋਰ ਬੰਦਾ ਇਸ ਤਰੀਕੇ ਨਾਲ ਉੱਥੇ ਅੰਦਰ ਬਣ ਕੇ ਜਾਂਦਾ ਆ ਵੀ ਮੈਂ ਪੈਸੇ ਜਿਹੜੇ ਕਢਾਉਣ ਚੱਲਣਾ ਆ। ਫਿਰ ਉਹ ਉੱਥੇ ਇਦਾਂ ਸ਼ੋਅ ਕਰਦੇ ਆ ਵੀ ਮੈਂ ਤਾਂ ਟੈਕਨੀਸ਼ੀਅਨ ਨੂੰ ਉੱਥੇ ਕਾਲ ਕਰ ਰਿਹਾ ਵੀ ਮੇਰੇ ਪੈਸੇ ਨਹੀਂ ਨਿਕਲ ਰਹੇ, ਤੇ ਫਿਰ ਕਹਿੰਦੇ ਧੜਾ ਧੜ ਜਿਹੜੇ ਨੋਟ ਆ ਉਹ ਇਕੱਠੇ ਉਹ ਜਿਹੜੇ ਉਹ ਕੱਢ ਲੈਂਦੇ ਆ। 23 ਸਕਿੰਟਾਂ ਦੇ ਵਿੱਚ 40 ਜਿਹੜੇ ਬਿਲਸ ਆ ਨੋਟਸ ਆ ਉਹ ਬਾਹਰ ਨਿਕਲ ਜਾਂਦੇ ਆ। ਤੇ ਫਿਰ ਕਹਿੰਦੇ ਜਿੰਨੀ ਦੇਰ ਤੱਕ ਸਾਰੇ ਨੋਟ ਨਿਕਲ ਨਹੀਂ ਜਾਂਦੇ ਖਾਲੀ ਕਰਕੇ ਫਿਰ ਉੱਥੋਂ ਜਾਂਦੇ ਨੇ ਅਨਲੈਸ ਜਾਂ ਕੋਈ ਉੱਥੋਂ ਲਾਗੋਂ ਲੰਘ ਰਿਹਾ ਹੋਵੇ ਕੋਈ ਦੇਖ ਨਾ ਲਵੇ। ਸੋ ਜਦੋਂ ਵੀ ਤੁਸੀਂ ATM ਵਗੈਰਾ ਦੇ ਉੱਤੇ ਜਦੋਂ ਕਿਤੇ ਜਾਂਦੇ ਹੋ ਜੇ ਤੁਹਾਨੂੰ ਲੱਗਦਾ ਵੀ ਕੋਈ ਸ਼ੱਕੀ ਚੀਜ਼ ਜਿਹੜੀ ਉੱਥੇ ਚੱਲ ਰਹੀ ਆ ਤਾਂ ਜ਼ਰੂਰ ਅਧਿਕਾਰੀਆਂ ਨੂੰ ਉੱਥੇ ਜਿਹੜੀ ਨਾਲ ਦੇ ਨਾਲ ਜਿਹੜੀ ਸੂਚਨਾ ਦੇਣੀ ਚਾਹੀਦੀ ਆ। ਤੇ ਇਹ ਸਾਰੇ ਜਿਹੜੀ ਚੀਜ਼ ਨੂੰ ਜੈਕਪੋਟਿੰਗ ਆਖਿਆ ਜਾਂਦਾ ਆ ਤੇ ਇਹ ਬਹੁਤ ਜਿਹੜਾ ਧਿਆਨ ਰੱਖਣ ਵਾਲੀ ਜਿਹੜੀ ਜ਼ਰੂਰਤ ਆ। ਕਈ ਵਾਰੀ ਬੰਦਾ ਆਪਣੇ ਵੱਲੋਂ ਤਾਂ ਪੈਸੇ ਆਪ ਕਢਾਉਣ ਲੱਗਦਾ ਵਿੱਚੋਂ ਕਈ ਵਾਰੀ ਨਿਕਲਦੇ ਨਹੀਂ। ਕੀ ਪਤਾ ਹੋਰ ਕਿਹੜੇ ਟ੍ਰਿਕ ਜਿਹੜੇ ਆ ਉਹ ਫਰਾਡਸਟਰ ਜਿਹੜੇ ਆ ਉਹ ਵਰਤਦੇ ਹੋਣ। ਸੋ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਤੇ ਸੀਕ੍ਰੇਟ ਸਰਵਿਸ ਨੇ ਵਿਸ਼ੇਸ਼ ਤੌਰ ਦੇ ਉੱਤੇ ਇਸ ਦੇ ਬਾਰੇ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਆ। ਸੋ ਇਸੇ ਤਰ੍ਹਾਂ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਰਾਜਕਨਵੀਰ ਸਿੰਘ ਜੀ ਗੱਲ ਕਰਦੇ ਜਾਈਏ। ਆਈਸ ਵਾਲੇ ਲਗਾਤਾਰ ਜਿਹੜੇ ਹੈਗੇ ਆ ਉਹ ਛਾਪੇ ਮਾਰ ਰਹੇ ਹੈਗੇ ਆ। ਪਿੱਛੇ ਜਾਏ ਜਿਹੜੇ ਓਕਲੈਂਡ ਦੇ ਮੇਅਰ ਹੈਗੇ ਆ ਸਾਡੇ ਲਾਗੇ ਜਿਹੜਾ ਟਾਊਨ ਹੈਗਾ ਓਕਲੈਂਡ ਬੜਾ ਮਸ਼ਹੂਰ ਟਾਊਨ ਹੈਗਾ, ਉਹਨਾਂ ਨੇ ਯੂਨੈਨੀਮਸਲੀ ਇੱਕ ਮਤਾ ਵੀ ਪਾਸ ਕੀਤਾ ਸੀ ਵੀ ਜਿਹੜੀ ਸਾਡੀ ਸਿਟੀ ਆ ਉਹ ਸੈਂਚੁਰੀ ਸਿਟੀ ਹੈਗੀ ਆ। ਜੀ ਤੇ ਉਹਨਾਂ ਨੇ ਇੱਥੋਂ ਤੱਕ ਵੀ ਜਿਹੜੇ ਮੇਅਰ ਲਿਬੀ ਸ਼ਵਾਫ ਕਰਕੇ ਜਾਣੇ ਜਾਂਦੇ ਆ ਉਹਨਾਂ ਨੇ ਨਾਮ ਆ ਉਹਨਾਂ ਨੇ ਇਹ ਕਿਹਾ ਸੀ ਵੀ ਜੇ ਮੈਨੂੰ ਜੇਲ੍ਹ ਵੀ ਜਾਣਾ ਪਿਆ ਤੇ ਮੈਂ ਉਹਦੇ ਲਈ ਤਿਆਰ ਹੋਊਂਗੀ। ਤੇ ਕੱਲ ਸ਼ਾਮੀ ਖਬਰ ਆਈ ਆ ਹਜੇ ਜਿੱਦਾਂ ਕਿਸੇ ਮੀਡੀਆ ਦੇ ਵਿੱਚ ਨਹੀਂ ਆਈ ਪਈ, ਕੱਲ ਓਕਲੈਂਡ ਦੇ ਵਿੱਚ ਕੁਝ ਇੱਕ 7-11 ਦੇ ਉੱਤੇ ਫੇਰ ਆਈਸ ਵਾਲਿਆਂ ਨੇ ਛਾਪਾ ਮਾਰਿਆ ਹੈਗਾ। ਇੱਕ ਪੰਜਾਬੀ ਓਨਰ ਦਾ ਜਿਹੜਾ 7-11 ਆ ਓਕਲੈਂਡ ਦੇ ਵਿੱਚ ਉਹਦੇ ਕੱਲ ਛਾਪਾ ਮਾਰਿਆ ਗਿਆ ਪਰ ਕੋਈ ਵੀ ਬੰਦਾ ਜਿੱਦਾਂ ਉੱਥੋਂ ਅਨਡਾਕੂਮੈਂਟਡ ਜਾਂ ਇਲੀਗਲ ਫੜਿਆ ਨਹੀਂ ਗਿਆ। ਚਲੋ ਇਹ ਵੈਸੇ ਪਤਾ ਨਹੀਂ ਜਿਹੜੀ ਕਿਉਂ ਜਿਹੜੀ 7-11 ਦੀ ਇੰਨੀ ਜਿਹੜੀ ਜ਼ਿਆਦਾ ਸ਼ਾਮਤ ਜਿਹੜੀ ਇੱਕ ਹਿਸਾਬ ਦੇ ਨਾਲ ਆਈ ਹੋਈ ਆ ਵੀ ਰਹਿ ਕੇ ਜਿਹੜੀ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਵੈਸੇ ਜਿਹੜੀ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਰੇ ਜਾਣੇ ਜਾਣਦੇ ਨੇ ਵੀ 7-11 ਦੇ ਜਿਹੜੇ ਐਕਚੁਅਲ ਓਨਰ ਜਿਹੜੇ ਮੇਨ ਜਿਨ੍ਹਾਂ ਦੀ ਫਰੈਂਚਾਈਜ਼ੀ ਹੈਗੀਆਂ ਆ ਵੀ ਉਹਨਾਂ ਨੇ ਕਾਫੀ ਜਿਹੜੀ ਕੈਂਪੇਨ ਦੇ ਦੌਰਾਨ ਮਦਦ ਕੀਤੀ ਸੀਗੀ ਟਰੰਪ ਕੈਂਪੇਨ ਦੇ ਵਿੱਚ ਜਿਹੜੇ ਉਹਨਾਂ ਨੇ ਲਾਏ ਸੀਗੇ। ਤੇ ਉਹ ਪਤਾ ਨਹੀਂ ਇਹ ਕਿਤੇ ਨਾ ਕਿਤੇ ਜਿਹੜੀ ਉਲਟ ਪੁਲਟ ਜੀ ਗੱਲ ਜਿਹੜੀ ਕਿਤੇ ਜਾਪਦੀ ਆ ਕੁਝ ਹੋਰ ਵੀ ਜਿਹੜੀ ਇਸ ਚੀਜ਼ ਦੇ ਪਿੱਛੇ ਜਿਹੜੀ ਗੱਲ ਆ ਉਹ ਹੋ ਸਕਦੀ। ਜਿਹੜੇ 7-11 ਦੇ ਓਨਰ ਆ ਉਹ ਬੜੀ ਕਸੂਤੀ ਸਥਿਤੀ 'ਚ ਫਸੇ ਹੋਏ ਆ ਤੇ ਕਾਫੀ ਜਿਹੜੇ ਸਾਰਿਆਂ ਨੂੰ ਪਤਾ ਆ ਵੀ 7-11 ਦੇ ਮੈਜੋਰਟੀ ਓਨਰ ਜਿਹੜੇ ਪੰਜਾਬੀ ਹੈਗੇ ਆ ਤੇ ਹੁਣ ਜਿਹੜੇ ਕਈ ਵਾਰ ਉਹਨਾਂ ਨੂੰ ਰਾਤ ਦੀਆਂ ਸ਼ਿਫਟਾਂ ਨੂੰ ਏਮਪਲਾਈ ਨਹੀਂ ਟੱਕਰਦੇ, ਕਹਿੰਦੇ ਇੱਕ ਦੂਜੇ ਦੇ 7-11 ਤੇ ਜਾ ਕੇ ਉਹ ਏਮਪਲਾਈ ਪੱਟਣ ਦੀ ਟਰਾਈ ਕਰਦੇ ਹੈਗੇ ਆ ਤੇ ਏਮਪਲਾਈਆਂ ਦੀ ਜਿਹੜੀ ਬੜੀ ਘਾਟ ਚੱਲ ਰਹੀ ਹੈਗੀ ਘਾਟ ਤੇ ਚੱਲ ਰਹੀ ਹੈ ਆਲਮੋਸਟ ਹਰਜੋਤ ਸਿੰਘ ਜੀ ਸਾਰੇ ਪਾਸੇ ਮੈਂ ਦੇਖ ਰਿਹਾ ਆ ਵੀ ਜਦੋਂ ਤੁਸੀਂ ਕਿਤੇ ਬਾਹਰ ਘੁੰਮਣ ਜਾਂਦੇ ਹੋ ਜਾਂ ਸ਼ਾਪਿੰਗ ਦੇ ਲਈ ਜਾਂਦੇ ਹੋ ਤੁਸੀਂ ਦੇਖਦੇ ਹੋ ਵੀ ਹਰ ਇੱਕ ਦੇ ਬਾਹਰ ਜਿਹੜਾ ਉਹ ਫੱਟਾ ਲੱਗਾ ਹੈ ਨਾਓ ਹਾਇਰਿੰਗ ਦਾ ਵੀ ਕਿਤੇ ਨਾ ਕਿਤੇ ਇਹ ਆ ਵੀ ਘਾਟ ਜਿਹੜੀ ਆ ਉਹ ਚੱਲ ਰਹੀ ਆ। ਅੱਗੇ ਤਾਂ ਕਾਫੀ ਕਾਲਜ ਦੇ ਸਟੂਡੈਂਟ ਵਗੈਰਾ ਉਹ ਜਿਹੜੇ ਇੱਥੇ ਦੇ ਆ ਉਹ ਕਾਫੀ ਜਿਹੜੇ ਕੰਮ ਵਗੈਰਾ ਜਿਹੜਾ ਜਾਂ ਤਾਂ ਕਰਦੇ ਸੀ ਜਾਂ ਕਰ ਲੈਂਦੇ ਸੀ ਜਾਂ ਫਿਰ ਹੁਣ ਪਤਾ ਨਹੀਂ ਪੜ੍ਹਾਈਆਂ ਹੀ ਨਹੀਂ ਤੇਜ਼ ਹੋ ਗਈਆਂ ਆ ਵੀ ਜਿਹੜਾ ਉਹਨਾਂ ਕੋਲ ਕੰਮ ਵੀ ਜਿਹੜਾ ਨਾਲ ਦੇ ਨਾਲ ਨਹੀਂ ਕੀਤਾ ਜਾ ਰਿਹਾ। ਸੋ ਇੰਨਾ ਜਿਹੜਾ ਡਰ ਪਾਇਆ ਗਿਆ ਹੈਗਾ ਆ ਈਵਨ ਜਿਹੜੀ ਕੱਲ ਦੀ ਸੈਨੋ ਦੇ ਮਰਕਰੀ ਨਿਊਜ਼ ਆ ਉਹਨਾਂ ਨੇ ਵੀ ਬੜੀ ਵੱਡੀ ਖਬਰ ਕੀਤੀ ਆ ਵੀ ਆਈਸ ਦੀ ਰੇਡ ਤੋਂ ਇੰਨਾ ਜਿੱਦਾਂ ਖਤਰਾ ਹੈਗਾ ਖਾਸ ਕਰਕੇ ਸਪੈਨਿਸ਼ ਮੂਲ ਦੇ ਲੋਕਾਂ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੇ ਆਪਣੇ ਨਿਆਣਿਆਂ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਇੱਕ ਤਰ੍ਹਾਂ ਨਾਲ ਤਿਆਰ ਰਹੋ ਵੀ ਸ਼ਾਇਦ ਤੁਹਾਨੂੰ ਕੱਲਿਆਂ ਨੂੰ ਹੀ ਜਿਹੜਾ USA ਦੇ ਵਿੱਚ ਰਹਿਣਾ ਪਵੇ ਜੇ ਸਾਨੂੰ ਕਿਸੇ ਨੇ ਫੜ ਲਿਆ। ਤੇ ਬੜੀ ਕਾਫੀ ਵੱਡੀ ਸਟੋਰੀ ਉਹਨਾਂ ਨੇ ਜਿੱਦਾਂ ਇਹ ਰਨ ਕੀਤੀ ਹੈਗੀ ਜੀ। ਤੇ ਉਧਰ ਵਾਸ਼ਿੰਗਟਨ ਪੋਸਟ ਨੇ ਇੱਕ ਹਰਜੋਤ ਸਿੰਘ ਜੀ ਨਵਾਂ ਆਰਟੀਕਲ ਓਪੀਨੀਅਨ ਆਰਟੀਕਲ ਜਿਹੜਾ ਛਾਪਿਆ ਕਹਿੰਦੇ ਵੀ ਜਿਹੜੇ ਇਸ ਟਾਈਮ ਐਂਟੀ ਇਮੀਗ੍ਰੇਸ਼ਨ ਰਿਪਬਲਿਕਨਸ ਕਹਿੰਦੇ ਵੀ ਜੇ ਉਹਨਾਂ ਦਾ ਡਿਸੀਜਨ ਬਣ ਜਾਂਦਾ ਆ ਤਾਂ ਅਮਰੀਕਾ ਦੇ ਭਵਿੱਖ ਲਈ ਬਹੁਤ ਜਿਹੜੇ ਇੱਕ ਖਤਰੇ ਵਾਲੀ ਗੱਲ ਆ। ਤੇ ਕਹਿੰਦੇ ਅਮਰੀਕਾ ਕਿਤੇ ਨਾ ਕਿਤੇ ਸਟੈਗਨੈਂਟ ਖੜੇ ਪਾਣੀ ਵਾਂਗੂ ਜਿਹੜਾ ਆ ਉਹ ਬਣ ਜਾਊਗਾ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਵੀ ਅਮਰੀਕਾ ਦੀ ਐਡਵਾਂਸਮੈਂਟ ਹੀ ਇਸੇ ਚੀਜ਼ਾਂ ਦੇ ਵਿੱਚ ਸੀਗੀ, ਤੇਜ਼ੀ ਸੀਗੀ। ਚਲੋ ਬਾਹਰੋਂ ਜਿਹੜੇ ਹੁਸ਼ਿਆਰ ਬੰਦੇ ਜਿਹੜੇ ਉਹ ਆਉਂਦੇ ਸੀਗੇ, ਸਾਰੇ ਜਾਣੇ ਆਉਂਦੇ ਸੀਗੇ ਤੇ ਉਹ ਇਸ ਦੇ ਵਿੱਚ ਨਵੇਂ ਤੋਂ ਨਵੀਂ ਕੋਈ ਨਾ ਕੋਈ ਟੈਕਨੋਲੋਜੀ ਉੱਤੇ ਕੰਮ ਕਰ ਰਿਹਾ, ਕੁਛ ਨਵੇਂ ਜਿਹੜੇ ਸਟਾਰਟਅਪ ਜਿਹੜੇ ਬਣ ਰਹੇ ਆ, ਕੁਛ ਨਾ ਕੁਛ ਹੁੰਦਾ ਜਾ ਰਿਹਾ। ਪਰ ਜੇ ਉਹ ਲੋਕਾਂ ਨੂੰ ਇੱਥੇ ਆਉਣ ਦੇ ਵਿੱਚ ਮੁਸ਼ਕਲ ਆਊਗੀ
ਤਾਂ ਫਿਰ ਉਹਨਾਂ ਨੇ ਔਖੇ ਸੌਖੇ ਹੋ ਕੇ ਜਿੱਥੇ ਵੀ ਹੈ ਕਿਸੇ ਹੋਰ ਮੁਲਕ ਦੇ ਵਿੱਚ ਜਾਣਗੇ ਜਾਂ ਜਿਹੜੇ ਮੁਲਕ ਦੇ ਆ ਉੱਥੇ ਕੁਛ ਨਾ ਕੁਛ ਉਹ ਕਰਨਗੇ, ਤੇ ਅਮਰੀਕਾ ਕਿਤੇ ਨਾ ਕਿਤੇ ਇਸ ਦੌੜ ਦੇ ਵਿੱਚ ਜਿਹੜਾ ਉਹ ਪਿੱਛੇ ਜਿਹੜਾ ਉਹ ਰਹਿ ਜਾਊਗਾ। ਸੋ ਅਮਰੀਕਾ ਯੂਜ਼ ਤਾਂ ਬ੍ਰੇਨ ਡਰੇਨ ਕਰਦਾ ਆ ਜਿਹੜੇ ਸਾਰੀਆਂ ਚੀਜ਼ਾਂ ਦੇ, ਆਪਾਂ ਸਾਰੇ ਜਾਣੇ ਜਾਣਦੇ ਆ ਵੀ ਇੱਥੇ ਤੁਸੀਂ ਦੇਖ ਲਓ ਵੀ ਕਹਿ ਆਪਾਂ ਦਿੰਦੇ ਆ ਵੀ ਚਲੋ ਇਹਨਾਂ ਦਾ ਇਹ ਹੈ ਉਹ ਹੈ, ਪਰ ਤੁਸੀਂ ਕਿਸੇ ਵੀ ਜਿਹੜੀ IT ਜਾਂ ਟੈਕਨੀਕਲ ਜਾਂ ਕੋਈ ਕੰਪਨੀ ਦੇ ਵਿੱਚ ਚਲੇ ਜਾਓ ਵੀ ਮੈਜੋਰਟੀ ਜਿਹੜੇ ਕੰਮ ਆ ਕੌਣ ਜਿਹੜੇ ਉੱਥੇ ਕਰ ਰਹੇ ਨੇ, ਬਾਹਰੋਂ H1 ਤੋਂ ਆ ਰਹੇ, ਚਾਹੇ ਇੰਡੀਆ ਵਾਲੇ ਆ, ਚਾਹੇ ਚਾਈਨਾ ਵਾਲੇ, ਚਾਹੇ ਹੋਰ ਮੁਲਕਾਂ ਵਾਲੇ ਆ, ਜਿਹੜੇ ਆ ਕੇ ਜਿਹੜਾ ਉਹ ਇੱਥੇ ਸਾਰਾ ਜਣੇ ਉਹ ਕੰਮ ਕਰ ਰਹੇ, ਜਿਸ ਕਰਕੇ ਅੱਗੇ ਤੋਂ ਅੱਗੇ ਜਿਹੜਾ ਉਹ ਵੱਧ ਰਿਹਾ ਆ। ਪਰ ਜੇ ਇਹ ਹਾਲਾਤ ਜਿਹੜੇ ਉਹ ਰਹੇ ਤੇ ਫਿਰ ਜਿਹੜੀ ਸਿਚੁਏਸ਼ਨ ਜਿਹੜੀ ਉਹ ਜਲਦੀ ਤਬਦੀਲ ਵੀ ਜਿਹੜੀ ਆ ਉਹ ਹੋ ਸਕਦੀ ਆ। ਸੋ ਇਸ ਵੇਲੇ ਜਿਹੜਾ ਨੰਬਰ 1 ਇਸ਼ੂ USA ਦੇ ਵਿੱਚ ਬਣਿਆ ਹੋਇਆ ਆ ਉਹ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਆ। ਸੋ ਇਮੀਗ੍ਰੇਸ਼ਨ ਦੇ ਹੱਕ ਵਿੱਚ ਵੀ ਬਹੁਤ ਲੋਕ ਆ, ਉਲਟ ਵੀ ਬਹੁਤ ਹੈਗੇ ਆ। ਵਿਦਨ ਪਾਰਟੀਜ਼ ਦੇ ਵਿੱਚ ਵੀ ਕਈ ਰਿਪਬਲਿਕਨ ਹੱਕ 'ਚ ਹੈਗੇ, ਕਈ ਰਿਪਬਲਿਕਨ ਉਲਟ ਹੈਗੇ ਆ। ਤੇ ਇਸੇ ਇਮੀਗ੍ਰੇਸ਼ਨ ਫਾਈਟ ਦੇ ਦੌਰਾਨ ਹੁਣ ਇਸ ਹਫ਼ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹ ਆਪਣਾ ਸਟੇਟ ਆਫ ਦਾ ਯੂਨੀਅਨ ਜਿਹੜਾ ਐਡਰੈਸ ਕਰਨਗੇ ਜੀ, ਤੇ ਉਹਦੇ ਵਿੱਚ ਦੇਖੋ ਲੱਗਦਾ ਤਾਂ ਇਹੀ ਆ ਵੀ ਉਹ ਜਿਹੜੀ ਆ ਇਕਨੋਮੀ ਤੇ ਜੌਬ ਤੇ ਹੀ ਕਰਨਗੇ, ਕਿਉਂਕਿ ਉਹ ਇਸ ਵੇਲੇ ਬੜੀ ਸਟਰੋਂਗ ਹੈਗੀ ਆ, ਜਿਹੜਾ ਪੋਜ਼ਿਟਿਵ ਪੁਆਇੰਟ ਹੈਗਾ ਆ। ਪਰ ਲੱਗਦਾ ਨਹੀਂ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਇਸ਼ੂ ਆ ਉਹ ਇੱਕ ਤਰ੍ਹਾਂ ਨਾਲ ਹੁਣ ਫਸਿਆ ਹੋਇਆ ਆ। ਉਹ ਕਹਿੰਦੇ ਵੀ ਠੀਕ ਆ ਅਸੀਂ ਡਾਕਾ ਵਾਲੇ ਬੰਦਿਆਂ ਨੂੰ ਜਿਹੜੇ ਪੱਕੇ ਕਰ ਦੇਵਾਂਗੇ, ਪਰ ਉਹਦੇ ਬਦਲੇ ਸਾਨੂੰ ਜਿਹੜਾ $25 ਬਿਲੀਅਨ ਜਿਹੜਾ ਕੰਧ ਬਣਾਉਣ ਦਾ ਦਿੱਤਾ ਜਾਵੇ। ਟਰਸਟ ਫੰਡ ਦੇ ਲਈ ਜਿਹੜਾ ਉਹ ਚਾਹੀਦਾ ਆ, ਜਾਂ ਜਿਹੜੀ ਚੇਨ ਇਮੀਗ੍ਰੇਸ਼ਨ ਉਸ ਨੂੰ ਰੋਕਣਾ ਹੈ, ਤੇ ਡਾਇਵਰਸਿਟੀ ਵੀਜ਼ਾ ਲੋਟਰੀ ਜਿਹੜੀ ਉਹ ਟੋਟਲੀ ਜਿਹੜੀ ਉਹ ਬੰਦ ਕਰਨੀ ਹੈ, ਤੇ ਇਸੇ ਤਰ੍ਹਾਂ ਚੇਨ ਮਾਈਗ੍ਰੇਸ਼ਨ ਨੂੰ ਖਤਮ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਪ੍ਰਪੋਜ਼ਲ ਨੇ ਉਹਨਾਂ ਦੇ। ਸੋ ਕੱਲ ਇਮੀਗ੍ਰੇਸ਼ਨ ਦੇ ਬਾਰੇ ਵੀ ਜ਼ਰੂਰ ਕੁਛ ਨਾ ਕੁਛ ਉਸ ਦੇ ਵਿੱਚ ਸੁਣਨ ਨੂੰ ਜਿਹੜਾ ਜ਼ਰੂਰ ਡੈਫੀਨੇਟਲੀ ਜਿਹੜਾ ਉਹ ਮਿਲੂਗਾ। ਬਾਕੀ ਜਿਹੜੀ ਰਾਈਟ ਨਾਓ ਹਰਜੋਤ ਸਿੰਘ ਜੀ ਜਿਹੜੀ ਇਸ ਟਾਈਮ ਕਹਿ ਲਓ ਵੀ ਅਸਲੀਅਤ ਆ ਜਾਂ ਜੋ ਰਿਐਲਿਟੀ ਆ ਉਹ ਇਹ ਕਹਿੰਦੀ ਆ ਵੀ ਡਾਕਾ ਡੀਲ ਲੱਗਦਾ ਨਹੀਂ ਕਿਸੇ ਤਰੀਕੇ ਦੇ ਨਾਲ ਜਿਹੜੀ ਇਸ ਟਾਈਮ ਸੰਭਵ ਹੈਗੀ ਆ। ਡੈਮੋਕ੍ਰੇਟ ਵੀ ਜਿਹੜੇ ਹੁਣ ਮੈਨੂੰ ਲੱਗਦਾ ਇੱਕ ਵਾਰੀ ਉਹ ਖਾਸ ਕਰਕੇ ਚੱਕ ਸ਼ੂਮਰ ਤੇ ਉਹ ਚੰਗੀ ਆਪਣੀ ਬੇਇੱਜ਼ਤੀ ਕਰਾ ਕੇ ਹਟੇ ਆ, ਤੇ ਪਹਿਲੋਂ ਗਵਰਨਮੈਂਟ ਸ਼ਟਡਾਊਨ ਕਰਾ ਲਈ, ਫਿਰ ਨਾਲ ਹੀ ਥੋੜੇ ਦਿਨਾਂ 'ਚ ਖਲਵਾ ਲਈ, ਤੇ ਆਪਣੇ ਜਿਹੜੇ ਉਹਨਾਂ ਨੂੰ ਪਾਰਟੀ ਦੇ ਬੰਦਿਆਂ ਤੋਂ ਜਿਹੜੇ ਚੰਗੀ ਕਹਿ ਲਓ ਵੀ ਗਾਲਾਂ ਖਾਣ ਨੂੰ ਮਿਲੀਆਂ ਵੀ ਤੁਸੀਂ ਆਹ ਕੀ ਕੀਤਾ। ਤੇ ਉਹ ਉਧਰ ਜਿਹੜੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰਪੋਜ਼ਲ ਆਇਆ, ਮੈਮੋ ਆਇਆ ਆ, ਉਸ ਦੇ ਵਿੱਚ ਜਿਹੜੀਆਂ ਉਹ ਕਾਫੀ ਸਟੀਪ ਜਿਹੜੀਆਂ ਉਹਨਾਂ ਨੇ ਮੰਗੀਆਂ ਨੇ, ਜਿਹੜੀਆਂ ਮੰਗਾਂ ਨੇ। ਸੋ ਵਿਚਾਲੇ ਕੋਈ ਗੱਲ ਬਣ ਸਕੂਗੀ ਨਹੀਂ ਬਣ ਸਕੂਗੀ, ਬਹੁਤ ਸਾਰਿਆਂ ਦਾ ਮੰਨਣਾ ਆ ਵੀ ਹਾਲ ਦੀ ਘੜੀ ਲੱਗਦਾ ਨਹੀਂ ਵੀ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਜਿਹੜੀ ਡੀਲ ਇਹਨਾਂ ਦੀ ਇਸ ਚੀਜ਼ ਡਾਕਾ ਦੇ ਜਿਹੜੇ 1.8 ਮਿਲੀਅਨ ਡਾਕਾ ਦੇ ਜਿਹੜੇ ਇੱਥੇ ਲੋਕ ਨਿਆਣੇ ਜਿਹੜੇ ਹਿਸਾਬ ਨਾਲ ਜਿਹੜੇ ਉਹ ਰਹਿ ਰਹੇ ਨੇ ਵੀ ਉਹਨਾਂ ਨੂੰ ਕੋਈ ਰਾਹਤ ਜਿਹੜੀ ਮਿਲਣ ਦੀ ਉਮੀਦ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਜਦੋਂ ਪ੍ਰੈਜ਼ੀਡੈਂਟ ਟਰੰਪ ਆਪਣਾ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨਗੇ ਤੇ ਕਾਫੀ ਜਿਹੜੇ ਪ੍ਰੋਟੈਸਟ ਹੋ ਸਕਦੇ ਹੈਗੇ ਆ, ਤੇ ਬਹੁਤ ਸਾਰੇ ਜਿਹੜੇ ਫੀਮੇਲ ਲਾ ਮੇਕਰਸ ਹੈਗੇ ਆ ਉਹ ਟਰਾਈ ਕਰ ਰਹੇ ਆ ਵੀ ਅਸੀਂ ਉਦਣ ਨੂੰ ਜਿਹੜੇ ਕਾਲੇ ਕੱਪੜੇ ਪਾ ਕੇ ਹੀ ਜਾਈਏ, ਕਿਉਂਕਿ ਜਿਹੜਾ ਸੈਕਸ਼ੂਅਲ ਐਜ਼ ਉਹਨੂੰ ਸ਼ੋਅ ਕਰਨ ਦੇ ਲਈ ਸੈਕਸ਼ੂਅਲ ਮਿਸਕੰਡਕਟ ਵਿਕਟਮਸ ਦਾ। ਤੇ ਇਸੇ ਤਰ੍ਹਾਂ ਜੈਕੀ ਸਪੀਅਰ ਇੱਕ ਡੈਮੋਕ੍ਰੇਟ ਕਾਂਗਰਸ ਵੂਮਨ ਹੈਗੀ ਕੈਲੀਫੋਰਨੀਆ ਤੋਂ, ਉਹ ਟਰਾਈ ਕਰ ਰਹੀ ਆ ਮੀ ਟੂ ਮੂਵਮੈਂਟ ਦੇ ਜਿਹੜੇ ਕਾਫੀ ਲੋਕ ਹੈਗੇ ਉਹਨਾਂ ਨੂੰ ਨਾਲ ਲਿਜਾਣ ਦੇ ਲਈ। ਤੇ ਉਹਨਾਂ ਦੀ ਖਾਸ ਕਰਕੇ ਜਿਹੜੀ ਹੈਡ ਟਰਾਵਿਸ ਮੂਰ ਆ, ਜਿਸਨੇ 1500 ਦੇ ਕਰੀਬ ਜਿਹੜੇ ਕਾਂਗਰੈਸ਼ਨਲ ਸਟਾਫਰਸ ਨੂੰ ਜਿਹੜੇ ਲੈਟਰਸ ਲਿਖੇ ਸੀ ਉਹਨੂੰ ਲੈ ਕੇ ਜਾਣ ਦੀ ਟਰਾਈ ਕਰ ਰਹੇ ਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਇੱਥੇ ਹੀ ਸਮਾਪਤ ਆ, ਤੇ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਫਲੂ ਸੀਜ਼ਨ ਕਾਫੀ ਸਟਰੋਂਗ ਜਿਹੜਾ ਚੱਲ ਰਿਹਾ ਹੁਣ ਤੱਕ ਕੈਲੀਫੋਰਨੀਆ ਦੇ ਵਿੱਚ ਫਲੂ ਸੀਜ਼ਨ ਦੇ ਕਰਕੇ 65 ਸਾਲ ਤੋਂ ਥੱਲੇ ਯੰਗ ਮਰਨ ਵਾਲਿਆਂ ਦੀ ਜਿਹੜੀ ਸੰਖਿਆ 97 ਜਿਹੜੀ ਉਹ ਹੋ ਚੁੱਕੀ ਆ, ਤੇ ਤੀਜਾ ਹਫ਼ਤਾ 2018 ਦਾ ਜਿਹੜਾ ਆ ਇਹ ਚੱਲ ਰਿਹਾ ਆ। ਇਹ ਸਟੇਟ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਜਿਹੜੇ ਆંકੜੇ ਉਹ ਪੇਸ਼ ਕੀਤੇ ਆ, ਜੋ ਕਿ ਕਿਤੇ ਨਾ ਕਿਤੇ ਇੱਕ ਹਿਸਾਬ ਦੇ ਨਾਲ ਕਾਫੀ ਗੰਭੀਰ ਆ, ਤੇ ਸਾਰਿਆਂ ਨੂੰ ਇਸ ਚੀਜ਼ ਦੇ ਪ੍ਰਤੀ ਬਚ ਕੇ ਰਹਿਣਾ ਚਾਹੀਦਾ ਆ, ਕਿਉਂਕਿ ਇਹ ਫਲੂ ਜਿਹੜਾ ਇੱਦਾਂ ਫੈਲਦਾ ਆ। ਤੇ ਹੱਥ ਹੁੱਥ ਧੋਵੋ, ਜਿੰਨਾ ਵੀ ਜਿਹੜੇ ਪ੍ਰੀਕਾਸ਼ਨਸ ਆ ਉਹ ਜ਼ਰੂਰ ਤੁਸੀਂ ਰਹੋ, ਖਾਸ ਕਰਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੋਟੇ ਬੱਚੇ ਆ ਉਹਨਾਂ ਦਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖੋ। ਜਿਹੜੇ ਹੱਥ ਸਾਫ਼ ਕਰਨ ਵਾਲਾ ਜਿਹੜਾ ਅਕਸਰ ਹੀ ਆਪਣੇ ਲਾਗੇ ਪਿਆ ਰਹਿੰਦਾ ਆ, ਉਸ ਨੂੰ ਜਿਹੜਾ ਹਮੇਸ਼ਾ ਵਰਤੋ। ਬੱਚੇ ਨੂੰ ਫੜਨ ਤੋਂ ਪਹਿਲਾਂ ਜੇ ਕੋਈ ਹੋਰ ਵੀ ਆਉਂਦਾ ਆ, ਪ੍ਰਾਹੁਣਾ ਵੀ ਕੋਈ ਆਉਂਦਾ, ਉਹਨਾਂ ਨੂੰ ਵੀ ਕਹਿ ਦਿਓ ਕੋਈ ਗੱਲ ਨਹੀਂ ਜਿਹੜਾ ਉਹ, ਕਿਉਂਕਿ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ, ਕਿਉਂਕਿ ਆਪਾਂ ਦੇਖ ਰਹੇ ਹਾਂ 97 ਆਲਰੇਡੀ ਜਿਹੜੀਆਂ ਮੌਤਾਂ ਜਿਹੜੀਆਂ ਹੋ ਚੁੱਕੀਆਂ। ਕਈ ਵਾਰੀ ਸਿਚੁਏਸ਼ਨ ਜਿਹੜੀ ਉਹ ਬੈਡ ਹੋ ਜਾਂਦੀ। ਆਪਾਂ ਪਿਛਲੇ ਵੀਕ ਦੇ ਵਿੱਚ ਵੀ ਖਬਰ ਕੀਤੀ ਸੀ ਵੀ ਜਿਹੜੀ LA ਦੇ ਵਿੱਚ ਜਿਹੜੀ ਇੱਕ ਯੂਨੀਵਰਸਿਟੀ ਦਾ ਜਿਹੜਾ ਸੀਗਾ ਉਹਨਾਂ ਦਾ ਹਸਪੀਟਲ, ਉਸ ਦੇ ਵਿੱਚ ਇੱਕ ਦਿਨ ਦੇ ਵਿੱਚ 250 ਤੋਂ ਵੱਧ ਮਰੀਜ਼ ਜਿਹੜੇ ਇਸ ਤੇ ਕਰਕੇ ਪੀੜਤ ਹੋ ਕੇ ਜਿਹੜੇ ਉਹ ਆਏ ਸੀ। ਸੋ ਬਚ ਕੇ ਜਿਹੜਾ ਆ ਉਹ ਜ਼ਰੂਰ ਚੱਲਣਾ ਚਾਹੀਦਾ ਆ।
ਕਿਉਂਕਿ ਜਦੋਂ ਇੱਕ ਵਾਰੀ ਲੱਗ ਜਾਂਦਾ ਹੈ ਫਿਰ ਕਈ ਹਫ਼ਤੇ ਜਿਹੜਾ ਪਿੱਛਾ ਨਹੀਂ ਛੱਡਦਾ ਹੈ ਜਿਹੜਾ ਫਲੂ। ਬਿਲਕੁਲ ਤੇ ਜਾਂਦੇ ਜਾਂਦੇ ਰਾਜਕਨਵੀਰ ਸਿੰਘ ਜਿਹੜੀ ਪਨੇਰਾ ਬ੍ਰੈਡ ਕਰਕੇ ਜਿਹੜੀ ਫਰੈਂਚਾਈਜ਼ੀ ਆ ਉਹਨਾਂ ਨੇ ਲਗਭਗ 2000 ਲੋਕੇਸ਼ਨਾਂ ਤੋਂ ਜਿਹੜੀ ਕਰੀਮ ਚੀਜ਼ ਆ ਉਹ ਰੀਕਾਲ ਕਰ ਰਹੀ ਆ, ਕਿਉਂਕਿ ਉਹਦੇ ਕਰਕੇ ਕਹਿੰਦੇ ਲਿਸਟੇਰੀਆ ਇੱਕ ਤਰ੍ਹਾਂ ਨਾਲ ਜਿਹੜੀ ਬਿਮਾਰੀ ਆ ਉਹ ਫੈਲ ਜਾਂਦੀ ਹੈਗੀ। ਉਹਦੇ ਕਰਕੇ ਖਾਸ ਕਰਕੇ ਜਿਹੜਾ ਵੀ ਕੋਈ ਪਨੇਰਾ ਬ੍ਰੈਡ ਦੇ ਜਾ ਰਿਹਾ ਖਾਣ, ਤੇ ਵੈਸੇ ਤਾਂ ਉਹਨੇ ਰੀਕਾਲ ਕਰ ਲਈ ਹੈਗੀ ਆ, ਪਰ ਧਿਆਨ ਰੱਖਿਓ ਚੀਜ਼ ਉਹਨਾਂ ਦਾ ਖਾਣ ਦੇ ਲਈ ਕਹਿੰਦੇ ਵੀ ਉਹਨਾਂ ਨੇ ਰੀਕਾਲ ਕੀਤਾ ਹੈਗਾ ਜੀ। ਤੇ ਇੱਥੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਆਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।